ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਸ਼ੁੱਕਰਵਾਰ 22 ਸਤੰਬਰ 2023 6 ਅੱਸੂ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-2500 5200 ਮਾਫ ਕਰਨਾ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਸ਼ੁਰੂਆਤ ਕਰੀਏ ਭਾਰਤ ਕੈਨੇਡਾ ਤਣਾਅ ਤੋਂ। ਭਾਰਤ ਕਹਿੰਦਾ ਟਰੂਡੋ ਨੂੰ ਸਬੂਤ ਦਿਓ, ਪਰ ਟਰੂਡੋ ਤਾਂ ਕਹਿੰਦਾ ਕਿ ਸਬੂਤ ਤਾਂ ਮੈਂ ਪਹਿਲਾਂ ਹੀ ਦੇਤੇ। ਪ੍ਰਵੀਨ ਜੀ, ਇਹ ਜਿਸ ਮਸਲੇ ਤੋਂ ਵਿਵਾਦ ਸ਼ੁਰੂ ਹੋਇਆ, ਹਾਂਜੀ ਨਿੱਜਰ ਕਤਲ ਮਾਮਲੇ ਤੋਂ, ਹੈ ਨਾ ਜੀ, ਉਸ ਮਾਮਲੇ 'ਚ ਪਹਿਲੇ ਦਿਨ ਤੋਂ ਜਿਹੜੇ ਕਾਨੂੰਨੀ ਮਾਹਰ ਨੇ ਜਾਂ ਤਕਨੀਕੀ ਮਾਹਰ ਨੇ, ਮੈਂ ਉਹਨਾਂ ਦੀਆਂ ਕੁਝ ਰਾਏ ਟਿੱਪਣੀਆਂ ਪੜ੍ਹ ਦੇਖ ਰਿਹਾ ਸੀ। ਉਹਨਾਂ ਦਾ ਹਵਾਲਾ ਸੀਗਾ ਕਿ ਜੇਕਰ ਦੋ ਮੁਲਕਾਂ 'ਚ ਅਜਿਹੀ ਸਥਿਤੀ ਬਣਦੀ ਹੈ ਹਾਂਜੀ ਤਾਂ ਉਹਦੇ ਲਈ ਕਿਤੇ ਨਾ ਕਿਤੇ ਜਿਹੜੇ ਕੂਟਨੀਤੀ ਘਾੜੇ ਹੁੰਦੇ ਨੇ ਜਾਂ ਵੱਡੇ ਅਧਿਕਾਰੀ ਹੁੰਦੇ ਨੇ, ਉਹਨਾਂ ਦੀਆਂ ਕੁਝ ਦਸਤਾਵੇਜ਼ੀ ਗਲਤੀਆਂ ਦੇ ਨਾਲ ਕਹਿੰਦੇ ਕਿ ਕਾਫੀ ਕੁਝ ਸਾਹਮਣੇ ਆ ਜਾਂਦਾ। ਪਰ ਇਹਦੇ ਵਿੱਚ ਇੱਕ ਹਵਾਲਾ ਆ ਰਿਹਾ ਸੀਗਾ, ਉਹ ਕਹਿੰਦੇ ਕਿ ਜੇਕਰ ਨਿੱਜਰ ਦਾ ਕੋਈ ਅਜਿਹਾ ਮਾਮਲਾ ਸੀ, ਭਾਰਤ ਦੇ ਵਿੱਚ ਕੋਈ ਕੇਸ ਸੀ, ਪੰਜਾਬ ਦਾ ਕੋਈ ਹਵਾਲਾ ਸੀ, ਖੜਕੂਵਾਦ ਦੇ ਦੌਰ ਦਾ ਕੋਈ ਪਹਿਲੂ ਸੀ, ਤਾਂ ਉਹ ਉੱਥੋਂ ਉਹਨੂੰ ਤਲਬ ਕਰਕੇ ਉੱਥੋਂ ਲਿਆਉਣ ਦੀ ਉਹਦਾ ਪ੍ਰੋਸੈਸ ਚਲਾਉਂਦਾ ਭਾਰਤ। ਠੀਕ ਹੈ। ਤੇ ਉਹਨੂੰ ਹੈ ਨਾ ਕਿ ਆਹ ਤਰੀਕਾ ਜੇਕਰ ਮਤਲਬ ਜਿਹੜਾ ਦਾਅਵਾ ਟਰੂਡੋ ਨੇ ਕੀਤਾ, ਹਾਂਜੀ ਜੇਕਰ ਇਹ ਤਰੀਕਾ ਕਿਸੇ ਮੁਲਕ ਨੇ ਅਪਣਾਇਆ ਹੋਵੇ ਤਾਂ ਇਹ ਉਹਦੇ ਲਈ ਦੁਨੀਆ ਭਰ ਦੇ ਵਿੱਚ ਇੱਕ ਨਵੀਂ ਫਜ਼ੀਅਤ ਨੂੰ ਥਾਂ ਬਣ ਜਾਂਦੀ ਹੈ। ਜੀ ਹੁਣ ਮਸਲਾ ਆਇਆ ਕਿ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਭਾਰਤ ਦੇ ਕੁਝ ਸਰਕਾਰ ਦੇ ਨੁਮਾਇੰਦਿਆਂ ਵੱਲੋਂ, ਕੁਝ ਮੰਤਰੀਆਂ ਸੰਤਰੀਆਂ ਵੱਲੋਂ ਜਾਂ ਅਧਿਕਾਰਕ ਤੌਰ ਤੇ ਵਿਦੇਸ਼ੀ ਮੰਤਰਾਲੇ ਦੇ ਹਵਾਲੇ ਨਾਲ ਕੁਝ ਵੱਲੋਂ ਇਹ ਮੰਗ ਕੀਤੀ ਗਈ ਕਿ ਟਰੂਡੋ ਨੇ ਐਡਾ ਵੱਡਾ ਦੋਸ਼ ਜਿਹੜਾ ਭਾਰਤ ਤੇ ਲਾਇਆ ਔਰ ਕੈਨੇਡੀਅਨ ਸੰਸਦ 'ਚ ਖੜ ਕੇ ਲਾਇਆ ਕਿ ਇਹਨਾਂ ਦੀਆਂ ਏਜੰਸੀਆਂ ਸ਼ਾਮਲ ਸੀ ਸਰਕਾਰ ਦੀਆਂ, ਜਾਂ ਉਹਨਾਂ ਨੇ ਮਾਰਿਆ, ਕਤਲ ਕੀਤਾ, ਹੈ ਨਾ, ਕਿ ਉਹਦੇ ਸਬੂਤ ਤਾਂ ਸਾਨੂੰ ਦੇਵੇ। ਕਿ ਬਿਨਾਂ ਸਬੂਤਾਂ ਤੋਂ ਦੋਸ਼ ਲਾਉਣਾ ਗਲਤ ਹੈ, ਕਿ ਇਕੱਲਾ ਬੋਲ ਦੇਣਾ ਗਲਤ ਹੈ। ਇਹ ਉੱਥੇ ਦੇ ਕੈਨੇਡਾ ਦੇ ਇੱਕ ਵਿਰੋਧੀ ਧਿਰ ਦੇ ਲੀਡਰ ਨੇ ਵੀ ਇਹ ਸਵਾਲ ਖੜਾ ਕੀਤਾ ਕਿ ਜੀ ਕਿ ਇਕੱਲੀ ਬੋਲਣਾ ਹੀ, ਰਿਪੋਰਟ ਕਰਨਾ ਹੀ ਨਹੀਂ ਹੁੰਦਾ, ਕਿ ਦਸਤਾਵੇਜ਼ੀ ਵੀ ਸਾਹਮਣੇ ਲਿਆਉਣੇ ਚਾਹੀਦੇ ਨੇ ਜੀ। ਇਸ ਪਹਿਲੂ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜੋ ਬਿਆਨ ਹੈ ਜਾਂ ਉੱਥੋਂ ਦੀਆਂ ਵੱਡੀਆਂ ਅਖਬਾਰਾਂ ਦੇ ਹਵਾਲੇ ਨਾਲ ਜੋ ਰਿਪੋਰਟ ਹੈ, ਤੇ ਉਹਨੇ ਤਾਂ ਪੂਰੇ ਮਤਲਬ ਸਿਸਟਮ ਨੂੰ ਕਟਹਿਰੇ 'ਚ ਲਿਆ ਕੇ ਖੜਾ ਕਰਤਾ। ਤੁਸੀਂ ਇਹ ਦੇਖੋ ਕਿ ਅੱਜ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਇੱਕ ਖਬਰ ਜੀ, ਉਹ ਖਬਰ ਕਹਿੰਦੀ ਕਿ ਬਾਈਡਨ ਨੇ G20 ਦੌਰਾਨ ਪ੍ਰਧਾਨ ਮੰਤਰੀ ਮੋਦੀ ਕੋਲੇ ਮਸਲਾ ਚੁੱਕਿਆ ਸੀ ਜੀ। ਹੁਣ ਤੱਕ ਆਪਾਂ ਗੱਲ ਕਰ ਰਹੇ ਸੀ ਕਿ ਟਰੂਡੋ ਨੇ ਮਸਲਾ ਚੱਕਿਆ ਸੀ। ਟਰੂਡੋ ਨੇ ਦੋ ਪੱਖੀ ਗੱਲਬਾਤ ਦੀ ਵੀ ਕਹਿੰਦੇ ਇਹਨਾਂ ਨੂੰ ਕਿਹਾ ਸੀਗਾ ਕਿ ਆਪਾਂ ਬਹਿ ਕੇ ਕਰ ਲਈਏ, ਤੇ ਇਹਨਾਂ ਨੇ ਗੱਲ ਨਹੀਂ ਸੁਣੀ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਇਹ ਸਾਰਾ ਮਤਲਬ ਕਿ G20 ਚੱਲ ਰਿਹਾ ਸੀ, ਉਸ ਸਮੇਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਹੋਰਨਾਂ ਆਲਮੀ ਆਗੂਆਂ ਨੇ ਕਹਿੰਦੇ ਹਰਦੀਪ ਨਿੱਜਰ ਕਤਲ ਮਾਮਲੇ ਦੇ ਵਿੱਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦਾ ਕੈਨੇਡੀਅਨ ਦਾਅਵਾ ਮੋਦੀ ਦੇ ਸਾਹਮਣੇ ਲਿਆਂਦਾ ਸੀ ਕਿ ਇਸ ਮਸਲੇ ਨੂੰ ਬੈਠ ਕੇ ਨਿਬੇੜੋ ਭਾਈ, ਇਹ ਵੱਡਾ ਪਹਿਲੂ ਹੈ ਜੇਕਰ ਅਜਿਹਾ ਕੁਝ ਸਾਹਮਣੇ ਆ ਜਾਏ ਜੀ। ਤੇ ਇਹਦਾ ਮਤਲਬ ਜੇ ਕੁਝ ਹੋਇਆ ਤਾਂ ਉਹਨੂੰ ਭਾਰਤੀ ਮੀਡੀਆ 'ਚ ਦਬਾਇਆ ਗਿਆ ਕਿ ਇਹ ਪੱਖ ਲੁਕੋਇਆ ਗਿਆ। ਇੱਕ ਪਹਿਲੂ ਇਹ। ਦੂਜਾ ਪਹਿਲੂ ਇਹਦੇ ਉੱਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਉੱਥੋਂ ਦੇ ਮੰਤਰੀ ਨੇ, ਟਰੂਡੋ ਦੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹੈ ਟਰੂਡੋ ਸਰਕਾਰ ਦੇ ਵਿੱਚ, ਉਹਨਾਂ ਨੇ ਕਿਹਾ, ਕਹਿੰਦੇ ਕਿ ਮੀਡੀਆ 'ਚ ਇਹ ਸਾਨੂੰ ਜਾਣਕਾਰੀ ਮਿਲ ਗਈ ਸੀ
ਕਿ G20 ਦੇ ਹਵਾਲੇ ਨਾਲ ਅਸੀਂ ਜੋ ਭਾਰਤ ਸਰਕਾਰ ਨੂੰ ਤੱਥ ਦੱਸੇ ਨੇ ਜਾਂ ਜੋ ਸਬੂਤ ਦਿੱਤੇ ਨੇ, ਹਾਂਜੀ, ਉਹਦੀ ਜਾਣਕਾਰੀ ਕੈਨੇਡੀਅਨ ਮੀਡੀਆ ਨੂੰ ਮਿਲ ਗਈ ਸੀ ਠੀਕ ਹੈ। ਤੇ ਇਹਦਾ ਮਤਲਬ ਤਾਂ ਇੰਡੀਆ ਦੀ ਮੀਡੀਆ ਨੂੰ ਵੀ ਮਿਲ ਗਈ ਸੀ ਫਿਰ, ਹੂੰ, ਠੀਕ ਹੈ ਨਾ। ਤੇ ਪਰ ਜੇ ਕੈਨੇਡੀਅਨ ਮੀਡੀਆ ਨੂੰ ਮਿਲ ਗਈ ਸੀ, ਉਹ ਕਹਿੰਦੇ ਕਿ ਸਾਨੂੰ ਪਤਾ ਲੱਗ ਰਿਹਾ ਸੀ ਕਿ ਕੈਨੇਡੀਅਨ ਮੀਡੀਆ ਇਹਦੇ ਪਰ ਕੰਮ ਕਰ ਰਿਹਾ, ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਗੱਲ ਸਾਹਮਣੇ ਲਿਆਉਣੀ ਆ। ਹੂੰ, ਇਹ ਤੋਂ ਪਹਿਲਾਂ ਕਿ ਉਹਦੇ ਵਿੱਚ ਕੋਈ ਤੱਥ ਇੱਧਰ ਉੱਧਰ ਹੁੰਦਾ, ਕਹਿੰਦੇ ਕਿ ਅਸੀਂ ਆਪਣੇ ਮਾਹਿਰਾਂ ਨਾਲ ਸਲਾਹ ਕਰਕੇ ਸਾਰੇ ਸੰਸਦ ਮੈਂਬਰਾਂ ਦੇ ਧਿਆਨ 'ਚ ਲਿਆ ਕੇ ਜੋ ਵੀ ਆਪਣੀ ਕਮੇਟੀਆਂ ਨੇ ਇਹਨਾਂ ਦੀਆਂ, ਉਹਨਾਂ ਦੇ ਹਵਾਲੇ ਨਾਲ ਅਸੀਂ ਇਹਨੂੰ ਸੰਸਦ 'ਚ ਲਿਆਉਣਾ ਸਹੀ ਸਮਝਿਆ ਤਾਂ ਕਿ ਸਹੀ ਰਿਪੋਰਟ ਸਾਹਮਣੇ ਜਾਵੇ। ਠੀਕ ਹੈ। ਹੁਣ ਟਰੂਡੋ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਇਸ ਲਈ ਇਹਨੂੰ ਜਨਤਕ ਕੀਤਾ, ਪਰ ਜੀ, ਭਾਰਤ ਦੇ ਨੁਮਾਇੰਦੇ, ਭਾਰਤ ਸਰਕਾਰ ਅਜੇ ਵੀ ਕਹਿ ਰਿਹਾ ਕਿ ਟਰੂਡੋ ਨੇ ਬਿਆਨ ਦਿੱਤਾ। ਹੂੰ, ਟਰੂਡੋ ਨੇ ਸੰਸਦ 'ਚ ਖੜ ਕੇ ਬੋਲਿਆ, ਉਹਨੇ ਸਬੂਤ ਨਹੀਂ ਦਿੱਤੇ। ਪਰ ਹੁਣ ਦੂਸਰੇ ਪਾਸੇ ਕੈਨੇਡੀਅਨ ਮੀਡੀਆ ਜਿਹੜਾ ਇਹ ਦਾਅਵਾ ਕਰਦਾ, ਜੇਕਰ ਮੈਂ ਉਹਦੇ ਤੇ ਗੌਰ ਕਰਾਂ ਤਾਂ ਉਹ ਕਹਿੰਦੇ ਕਿ ਜੀ G20 ਦੇ ਦੌਰਾਨ ਗੱਲਬਾਤ ਹੀ ਨਹੀਂ ਹੋਈ। ਹੂੰ, ਇਸ ਗੱਲ ਦੇ ਲਈ ਕਿਹਾ ਹੀ ਨਹੀਂ ਗਿਆ ਸਰਕਾਰ ਨੂੰ, ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਉੱਥੇ ਕੰਟਰੋਲ ਕਰੋ, ਤੇ ਮੈਂ ਕਿਹਾ ਕਿ ਕੰਟਰੋਲ ਤਾਂ ਕੀ ਕਰੀਏ, ਤੁਹਾਡੀਆਂ ਏਜੰਸੀਆਂ ਤਾਂ ਕਰ ਰਹੀਆਂ ਹੈ। ਤੇ ਇਹ ਕਹਿੰਦੇ ਮੂੰਹ ਜਵਾਨੀ ਗੱਲਾਂ ਹੀ ਨਹੀਂ ਹੋਈਆਂ, ਸਬੂਤ ਅਸੀਂ ਦੇ ਚੁੱਕੇ ਹਾਂ। ਇਹ ਹੁਣ ਟਰੂਡੋ ਦੇ ਹਵਾਲੇ ਨਾਲ ਕੈਨੇਡੀਅਨ ਮੀਡੀਆ ਦੀ ਖਬਰ ਹੈ ਪ੍ਰਵੀਨ ਜੀ। ਜੀ, ਇਹਦੇ ਵਿੱਚ ਸਪਸ਼ਟ ਸ਼ਬਦਾਂ 'ਚ ਗੱਲ ਕਹੀ ਗਈ ਕਿ ਜਸਟਿਨ ਟਰੂਡੋ ਨੇ ਇਹ ਗੱਲ ਕਹੀ ਆ ਕਿ ਅਸੀਂ ਤਾਂ ਹਫ਼ਤਾ ਪਹਿਲਾਂ ਹੀ ਭਾਰਤ ਨੂੰ ਸਬੂਤ ਦੇ ਚੁੱਕੇ ਹਾਂ। ਹੁਣ ਇਹਦੇ ਕੀ ਮਤਲਬ ਕੱਢੇ ਜਾਣ ਫਿਰ? ਜੀ, ਹਲੋ, ਕਹਿੰਦੇ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਫਿਰ ਤੋਂ ਇਹ ਮਾਮਲੇ ਦੇ ਉੱਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹਦੇ ਉੱਤੇ ਸਪਸ਼ਟ ਕਿਹਾ। ਓਟਵਾ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਉਹਨਾਂ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ ਠੀਕ ਹੈ। ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੈ। ਜੀ, ਆਪਾਂ ਪਹਿਲੇ ਦਿਨ ਤੋਂ ਇਸ ਗੱਲ ਤੇ ਗੱਲ ਕਰ ਰਹੇ ਹਾਂ ਕਿ ਜੇਕਰ ਕਿਸੇ ਸਰਕਾਰ ਲਈ, ਕਿਸੇ ਸੂਬੇ ਲਈ, ਕਿਸੇ ਮੁਲਕ ਲਈ ਕੋਈ ਵਿਅਕਤੀ ਲੱਗਦਾ ਕਿ ਉਹਨਾਂ ਨੂੰ ਕਿਸੇ ਗੁਨਾਹ 'ਚ ਸ਼ਾਮਲ ਹੈ, ਕਿਸੇ ਕਤਲ 'ਚ ਸ਼ਾਮਲ ਹੈ, ਕਿਸੇ ਘਟਨਾਕ੍ਰਮ 'ਚ ਸ਼ਾਮਲ ਹੈ, ਤਾਂ ਉਹਦਾ ਇੱਕ ਕਾਨੂੰਨੀ ਪ੍ਰੋਸੈਸ ਹੁੰਦਾ ਹੈ। ਹਾਂਜੀ, ਹਾਂਜੀ, ਜੀ, ਜੀ, ਸਰਕਾਰਾਂ ਨੇ ਕਾਨੂੰਨ ਦੀ ਪਾਲਣਾ ਕਰਨੀ ਹੁੰਦੀ ਹੈ, ਸਰਕਾਰਾਂ ਨੇ ਗੈਂਗਸਟਰਾਂ ਵਾਂਗ ਰਿਐਕਟ ਨਹੀਂ ਕਰਨਾ ਹੁੰਦਾ। ਜੀ, ਸੋ ਹੁਣ ਜਸਟਿਨ ਟਰੂਡੋ ਹੋਰੀ ਕਹਿੰਦੇ ਕਿ ਮੇਰੇ ਕੋਲ ਭਾਈ ਪੁਖਤਾ ਸਬੂਤ ਨੇ ਠੀਕ ਹੈ। ਕਿ ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਸਰਕਾਰ ਦੇ ਏਜੰਟਾਂ ਦਾ ਹੱਥ ਹੈ। ਹੋਰ ਛੱਡੋ, ਗੱਲ ਇੱਥੇ ਹੀ ਨਹੀਂ ਖੜਦੀ, ਇਹ ਤੋਂ ਗਾਂਹ ਜਾਂਦੀ ਹੈ। ਕਹਿੰਦੇ ਜੀ ਕਿ ਜੇਕਰ ਮੈਂ ਕੈਨੇਡਾ ਦੇ ਮੀਡੀਆ CBC ਦੀ ਰਿਪੋਰਟ ਦਾ ਹਵਾਲਾ ਲਵਾਂ ਤਾਂ ਕੈਨੇਡੀਅਨ ਮੀਡੀਆ ਦਾ ਵੱਡਾ ਅਦਾਰਾ CBC, ਉਹਦੀ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਦੇ ਕੋਲ ਭਾਰਤੀ ਏਜੰਟਾਂ ਦੀ ਕਾਲ ਰਿਕਾਰਡ ਤੱਕ ਹੈਗੀ ਹੈ। ਜੀ, ਠੀਕ ਹੈ, ਭਾਰਤੀ ਡਿਪਲੋਮੈਟਸ ਕਿਹਨੂੰ ਮਿਲੇ ਇਸ ਪਹਿਲੂ ਦੇ ਉੱਤੇ, ਕਿਹਦੇ ਨਾਲ ਗੱਲ ਕੀਤੀ, ਕਿਹੜੀ ਗੱਲ ਕੀਤੀ, ਇਹ ਵੀ ਹੈਗੀ ਹੈ। ਜੀ, ਤੇ ਕਹਿੰਦੇ ਜੀ ਇਹ ਸਾਰੇ ਸਬੂਤ ਬਕਾਇਦਾ ਤੌਰ ਤੇ ਕਹਿੰਦੇ ਜੀ ਭਾਰਤ ਸਰਕਾਰ ਨੂੰ ਉਪਲਬਧ ਕਰਵਾ ਦਿੱਤੇ ਗਏ। ਤੇ ਦੂਸਰੇ ਪਾਸੇ ਭਾਰਤ ਸਰਕਾਰ ਦਾ ਇਹ ਸਵਾਲ ਵੱਡਾ ਹੈ ਕਿ ਜੀ ਤੁਸੀਂ ਸਾਡੇ ਡਿਪਲੋਮੈਟ ਦੀਆਂ ਗੱਲਾਂ ਸੁਣਦੇ ਹੋ ਜੀ, ਤੁਸੀਂ ਉਹਦੀ CID ਕਰਦੇ ਹੋ। ਪ੍ਰਵੀਨ ਜੀ, ਇਹ ਗੱਲਾਂ ਕਿਸੇ ਤੋਂ ਲੁਕੀਆਂ ਨੇ ਕਿ ਜਿਹੜੇ ਮੁਲਕ 'ਚ ਜਿਹੜੇ ਮੁਲਕਾਂ ਦੇ ਰਾਜਦੂਤ ਹੁੰਦੇ ਨੇ, ਡਿਪਲੋਮੈਟਸ ਹੁੰਦੇ ਨੇ, ਉਹਨਾਂ ਦੀ ਕੌਣ ਪੈਰਵੀ ਨਹੀਂ ਕਰਦਾ ਜੀ, ਕੌਣ ਨਜ਼ਰਸਾਨੀ ਨਹੀਂ ਕਰਦਾ ਜੀ, ਕਿਹੜਾ ਮੁਲਕ ਨਜ਼ਰ ਨਹੀਂ ਰੱਖਦਾ ਕਿ ਕਿਹੜਾ ਗੈਸਟ ਮਿਲਣ ਆਇਆ, ਕਿਹੜਾ ਮਹਿਮਾਨ ਮਿਲਣ ਆਇਆ। ਤਾਂ ਸਾਰੇ ਮੁਲਕ ਆਪੋ ਆਪਣੀ ਖੁਫੀਆ ਜਾਣਕਾਰੀਆਂ ਇਕੱਠੀਆਂ ਕਰਦੇ ਨੇ। ਸੋ ਇਸ ਹਵਾਲੇ ਨਾਲ ਮਤਲਬ ਕਿ ਹੁਣ ਇਹ ਪਹਿਲੂ ਵੱਡਾ ਖੜਾ ਹੋ ਗਿਆ ਤੇ CBC ਨੇ ਸਪਸ਼ਟ ਕਿਹਾ, ਕੈਨੇਡੀਅਨ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਗੱਲ ਦਾ ਦਾਅਵਾ ਕੀਤਾ ਕਿ ਭਾਰਤੀ ਅਧਿਕਾਰੀਆਂ ਨੂੰ ਬੰਦ ਦਰਵਾਜ਼ੇ ਦੇ ਪਿੱਛੇ ਜਦੋਂ ਇਹ ਗੱਲਬਾਤ ਸਾਂਝੀ ਕੀਤੀ ਗਈ, ਇਹ ਹੁਣ CBC ਕਹਿੰਦਾ ਅਸੀਂ ਕੈਨੇਡੀਅਨ ਅਧਿਕਾਰੀਆਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਕਿ ਜਦੋਂ ਭਾਰਤੀ ਅਧਿਕਾਰੀਆਂ ਨਾਲ ਬੰਦ ਦਰਵਾਜ਼ੇ ਪਿੱਛੇ ਇਹ ਸਾਰੀ ਘਟਨਾਕ੍ਰਮ ਦਾ ਜ਼ਿਕਰ ਕੀਤਾ ਗਿਆ, ਉਹ ਕਾਲ ਰਿਕਾਰਡਿੰਗ, ਉਹ ਵੀਡੀਓ, ਉਹ ਤੱਥ, ਉਹ ਸਬੂਤ, ਉਹ ਦਸਤਾਵੇਜ਼ ਸਾਹਮਣੇ ਰੱਖੇ ਗਏ, ਤਾਂ ਕਹਿੰਦੇ ਬੰਦ ਦਰਵਾਜ਼ੇ 'ਚ ਉਹਨਾਂ ਨੇ ਇਹ ਗੱਲ ਮੰਨੀ ਕਿ ਹਾਂ ਜੀ ਇਹ ਏਜੰਸੀਆਂ ਕਰ ਲੈਂਦੀਆਂ ਜੀ ਇਹਨਾਂ ਕੁਝ ਜੀ। ਤੇ ਹੁਣ ਇਹਦਾ ਕੀ, ਜਾਂ ਤਾਂ ਫਿਰ CBC ਨੂੰ ਕਟਹਿਰੇ 'ਚ ਖੜਾ ਕਰ ਲਓ ਭਾਈ, ਪੁੱਛ ਲਓ ਕਿ ਤੇਰਾ ਦਾਅਵਾ ਗਲਤ ਹੈ, ਤੇਰੀ ਖਬਰ ਗਲਤ ਹੈ, ਤੇਰੀ ਰਿਪੋਰਟ ਗਲਤ ਹੈ। ਤੇ ਇਹ ਸਾਰੇ ਵਰਤਾਰੇ 'ਚ ਕਹਿੰਦੇ ਜੀ 2 ਵਾਰ, ਇਹ ਤੋਂ ਵੀ ਅੱਗੇ ਦੀ ਗੱਲ ਹੈ ਪ੍ਰਵੀਨ ਜੀ, ਕਹਿੰਦੇ ਇਸ ਸਾਲ ਦੇ ਦਰਮਿਆਨ ਹੀ ਇਸ ਪਹਿਲੂ ਨੂੰ ਲੈ ਕੇ 2 ਵਾਰ ਕੈਨੇਡਾ ਦਾ ਵਫਦ ਭਾਰਤ ਆ ਕੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕਿਆ। ਠੀਕ ਹੈ, ਇਹ ਵੱਡਾ ਪਹਿਲੂ ਹੈ। ਕਹਿੰਦੇ ਜੀ ਮੀਡੀਆ ਰਿਪੋਰਟਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਨਿੱਜਰ ਕਤਲ ਮਾਮਲੇ ਦੀ ਜਾਂਚ 'ਚ ਸਹਿਯੋਗ ਮੰਗਣ ਦੇ ਲਈ ਕੈਨੇਡਾ ਦੇ ਅਧਿਕਾਰੀ ਕਈ ਵਾਰ ਭਾਰਤ ਦੌਰੇ ਤੇ ਆਏ।
ਕੈਨੇਡਾ ਦੀ NSA ਜੋੜੀ ਥਾਮਸ ਅਗਸਤ ਵਿੱਚ 4 ਦਿਨਾਂ ਦੇ ਦਿਨਾਂ ਦੌਰਾਨ ਭਾਰਤ ਵਿੱਚ ਸੀ। ਠੀਕ ਹੈ। ਇਸ ਤੋਂ ਇਲਾਵਾ ਇਸ ਸਾਲ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ 5 ਦਿਨਾਂ ਲਈ ਭਾਰਤ ਆਈ ਤੇ ਕਹਿੰਦੇ ਜੀ ਅਮਰੀਕੀ ਵਿਦੇਸ਼ ਮੰਤਰੀ ਨੇ ਵੀ ਕਿਹਾ ਕਿ ਭਾਰਤ ਨੂੰ ਜਾਂਚ ਸਹਿਯੋਗ ਕਰਨਾ ਚਾਹੀਦਾ। ਸੋ ਸਰਕਾਰਾਂ ਵਾਂਗ ਰਿਐਕਟ ਕਰਨ, ਇਹ ਵੋਟਾਂ ਦੀ ਰਾਜਨੀਤੀ ਨਾ ਕਰਨ। ਕਿਤੇ ਕੈਨੇਡਾ 'ਚ ਵੀ ਇਹ ਗੱਲ ਜਾਰੀ ਹੈ ਕਿ ਟਰੂਡੋ ਸਾਰੀ ਵੋਟ ਦੀ ਖੇਡ ਤਾਂ ਨਹੀਂ ਕਮਾਉਣਾ ਚਾਹੁੰਦੇ, ਸਾਰਾ ਮੁੱਦਾ ਆਪਣੇ ਤੇ ਕੇਂਦਰਿਤ ਤਾਂ ਨਹੀਂ ਕਰਨਾ ਚਾਹੁੰਦੇ। ਉਹਦੇ ਨਾਲੋਂ ਵੱਧ ਚਰਚਾ ਭਾਰਤ ਚੱਲਦੀ ਹੈ ਇਸ ਗੱਲ ਦੀ ਕਿ ਇਹ 2024 ਲਈ ਤਾਂ ਨਹੀਂ ਹੋ ਰਿਹਾ ਕਿ ਭਾਰਤ ਦਾ ਮਣੀਪੁਰ ਮਾਮਲਾ ਪਾ ਦੋ ਠੰਡੇ ਵਾਸਤੇ, ਭਾਰਤ ਤੇ ਚੀਨ ਵਿਵਾਦ ਪਾ ਦੋ ਠੰਡੇ ਵਾਸਤੇ, ਆ ਇੰਡੀਆ ਗੱਠਜੋੜ ਪਾ ਦੋ ਠੰਡੇ ਵਾਸਤੇ, ਆ ਮੁਹੱਬਤ ਦੀ ਦੁਕਾਨ ਦੀ ਕਰਾ ਦੋ ਸ਼ਟਰਿੰਗ ਬੰਦ, ਹੈ ਨਾ, ਖੋਲੋ ਨਫ਼ਰਤ ਵਾਲੀ ਦੁਕਾਨ ਤੇ ਫੈਲਾਓ ਮੁੱਦਾ। ਸੋ ਇਸ ਲਈ ਕਹਿੰਦੇ ਕਿ ਪਹਿਲਾਂ ਇਕੱਲੇ ਪਾਕਿਸਤਾਨ ਨੂੰ ਭੰਡ ਕੇ ਸਰਦਾ ਸੀ, ਹੁਣ ਉਸ ਮੁਲਕ ਨੂੰ ਭੰਡੋ ਜਿੱਥੇ ਸਰਜੀਕਲ ਸਟ੍ਰਾਈਕ ਨਹੀਂ ਜਾ ਕੇ ਕਰ ਸਕਦੇ, ਇੰਨੀ ਦੂਰ ਤਾਂ ਥੋੜੀ ਮਿਜ਼ਾਈਲ ਵੀ ਨਹੀਂ ਜਾਂਦੀ, ਇਸ ਲਈ ਫਿਰ ਬੋਲੇ ਜਾਣਗੇ, ਫਿਰ ਇਹ ਮੁੱਦਾ ਬਣਾ ਲਓ। ਕੀ ਇਹ ਮੁੱਦਾ 2024 ਲਈ ਖੜਾ ਕੀਤਾ ਗਿਆ? ਕੀ ਟਰੂਡੋ ਇਹ ਮੁੱਦਾ ਆਪਣੀਆਂ ਉੱਥੇ ਆਪਣੀ ਗਿਰ ਰਹੀ ਪਾਰਟੀ ਦੀ ਸ਼ਾਖ ਨੂੰ ਬਚਾਉਣ ਲਈ ਖੜਾ ਕੀਤਾ ਗਿਆ? ਕੀ ਇਹ ਖੇਡ ਮਿਲ ਕੇ ਹੈ ਜਾਂ ਸੱਚਮੁੱਚ ਇਹ ਪਹਿਲੂ ਹੈ? ਇਹਦੇ ਉੱਤੇ ਲੋਕਾਂ ਨੂੰ ਸੋਚਣ ਦੀ ਲੋੜ ਹੈ। ਔਰ ਜਿਹੜੇ ਲੋਕ ਇਸ ਦੇ ਉੱਤੇ ਰਾਜਨੀਤੀ ਕਰ ਰਹੇ ਨੇ ਉਹ ਵੀ ਗੰਭੀਰਤਾ ਨਾਲ ਸੋਚਣ ਕਿ ਸਾਡੇ ਜਵਾਕਾਂ ਲਈ, ਸਾਡੇ ਪਰਿਵਾਰਾਂ ਲਈ, ਸਾਡੇ ਸਮਾਜ ਲਈ ਇਹ ਮੁੱਦਾ ਕਿੱਥੋਂ ਤੱਕ ਇਹਨੂੰ ਵਧਾਉਣ ਦੀ ਲੋੜ ਹੈ, ਕਿੱਥੋਂ ਲਟਕਾਉਣ ਦੀ ਲੋੜ ਹੈ। ਪਰ ਜਿਹੜੇ ਆਹ ਤੱਥ ਮੀਡੀਆ ਰਿਪੋਰਟਾਂ ਨੇ ਸਾਹਮਣੇ ਲਿਆ ਕੇ ਦਿੱਤੇ ਨੇ ਕਿ ਭਾਈ ਸਬੂਤ ਪਹਿਲਾਂ ਹੀ ਸੌਂਪ ਦਿੱਤੇ ਗਏ ਸੀ, ਫਿਰ ਇਹ ਪਹਿਲੂ ਦੇ ਉੱਤੇ ਆਉਣ ਵਾਲੇ ਸਮੇਂ 'ਚ ਹੋਰ ਸਪਸ਼ਟਤਾ ਸਾਹਮਣੇ ਆਊਗੀ, ਜਦੋਂ ਕਿ ਭਾਰਤੀ ਮੀਡੀਆ ਇਸ ਮਸਲੇ ਤੋਂ ਹੋਰ ਤਰ੍ਹਾਂ ਦੀ ਬੋਲੀ ਬੋਲਦਾ ਤੇ ਕੈਨੇਡੀਅਨ ਮੀਡੀਆ ਹੋਰ ਤਰ੍ਹਾਂ ਦੇ ਪੱਖ ਰੱਖਦਾ। ਇਹ ਵੀ ਇੱਕ ਪਹਿਲੂ ਹੈ। ਜੀ ਜੀ। ਉਧਰ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਕੈਨੇਡੀਅਨ ਵਿਦਿਆਰਥੀਆਂ ਦੇ ਮਾਪੇ ਤੇ ਅਰਥਚਾਰੇ ਨੂੰ ਲੈ ਕੇ ਕੈਨੇਡਾ ਵੀ ਚਿੰਤਤ ਹੈ ਜੀ। ਪ੍ਰਵੀਨ ਜੀ, ਕਿਉਂ ਨਹੀਂ ਹੋਏਗਾ? ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਭਾਰਤ ਸਰਕਾਰ ਨੇ ਕੈਨੇਡੀਅਨ ਵੀਜ਼ੇ ਦੇਣ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਮਨਾ ਕੀਤਾ ਤਾਂ ਸਾਹਮਣੇ ਆ ਰਹੀ ਸੀ ਗੱਲ ਕਿ 9 ਲੱਖ ਦੇ ਕਰੀਬ ਵੱਧ ਪੰਜਾਬੀ ਨੇ ਜਿਹੜੇ ਨਾਲ ਪ੍ਰਭਾਵਿਤ ਹੋਣਗੇ। ਹੁਣ ਇਹ 9 ਲੱਖ ਤੋਂ ਵੱਧ ਪੰਜਾਬੀ ਉਹ ਨੇ ਜਿਨ੍ਹਾਂ ਕੋਲ ਕੈਨੇਡੀਅਨ ਨਾਗਰਿਕਤਾ। ਵੈਸੇ ਹੈਲੋ ਜੀ ਸ਼ਰਮਾ ਜੀ। ਹੈਲੋ ਜੀ। ਹਾਂਜੀ, ਵੈਸੇ ਪ੍ਰਵੀਨ ਜੀ ਇਹ ਮੰਨਿਆ ਜਾਂਦਾ ਕਿ ਕੈਨੇਡਾ ਦੇ ਵਿੱਚ 12 ਲੱਖ ਦੇ ਕਰੀਬ ਮਤਲਬ ਕੁੱਲ ਪੰਜਾਬੀ ਭਾਈਚਾਰਾ ਵੱਸਦਾ। ਸੋ ਜੇਕਰ ਮਤਲਬ ਇਹ ਸਾਰੇ ਘਟਨਾਕ੍ਰਮ ਨਾਲ ਮਸਲਾ ਖੜਾ ਹੁੰਦਾ ਤਾਂ ਜਿਹੜੇ ਕੈਨੇਡੀਅਨ ਨਾਗਰਿਕ ਨੇ ਉੱਥੇ ਵੱਸਦੇ ਨੇ ਸਾਡੇ, ਹੈ ਨਾ, ਤੇ ਉਹਨਾਂ ਦੇ ਉੱਤੇ ਅਸਰ ਪੈਣਾ ਹੀ ਪੈਣਾ। ਪਰ ਜਿਹੜਾ ਵਿਦਿਆਰਥੀ ਵਰਗ ਹੈ ਉਹ ਤੋਂ ਬਾਹਰਲਾ। ਹੁਣ ਜਿਹੜੇ ਕੈਨੇਡੀਅਨ ਨਾਗਰਿਕਾਂ ਕੋਲ ਕਹਿੰਦੇ ਵੀਜ਼ੇ ਹੈਗੇ, ਉਹ ਵੀਜ਼ੇ ਵਾਲੇ ਵੀ ਆਉਣ ਵਾਲੇ ਕਤਰਾ ਰਹੇ ਨੇ ਕਿ ਅਸੀਂ ਜਾਈਏ ਨਾ ਜਾਈਏ। ਅਗਲਿਆਂ ਨੂੰ ਵੀਜ਼ੇ ਦੇਣ ਵਾਲੇ ਇਨਕਾਰ ਹੈ ਫਿਲਹਾਲ, ਠੀਕ ਹੈ। ਪਰ ਇਹ ਸਭ ਦੇ ਦਰਮਿਆਨ ਮਾਪਿਆਂ ਦੀ ਚਿੰਤਾ ਦੇਸ਼ ਦੇ ਹਰ ਸੂਬੇ ਦੇ ਮਾਪੇ ਨੂੰ ਹੈ। ਭਾਰਤ ਦੇ ਹਰ ਸੂਬੇ ਦੇ ਉਹਨਾਂ ਮਾਪਿਆਂ ਨੂੰ ਚਿੰਤਾ ਹੈ ਜਿਨ੍ਹਾਂ ਦੇ ਜਵਾਕ ਪੜ੍ਹਨ ਦੇ ਲਈ ਕੈਨੇਡਾ ਗਏ ਨੇ। ਜੀ। ਔਰ ਦੂਸਰੇ ਉਹਨਾਂ ਮਾਪਿਆਂ ਨੂੰ ਚਿੰਤਾ ਹੈ ਜਿਨ੍ਹਾਂ ਦੇ ਜਵਾਕਾਂ ਨੇ ਕੈਨੇਡਾ ਜਾਣਾ ਹੈ। ਤੇ ਮਾਪੇ ਤਾਂ ਦੋ ਹੀ ਤਰ੍ਹਾਂ ਦੇ ਚਿੰਤਤ ਹੋ ਗਏ। ਜੀ। ਜੇ ਮੈਂ ਕੈਨੇਡਾ ਦੇ ਵਿੱਚ ਵਿਦਿਆਰਥੀ ਵੀਜ਼ਿਆਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਇਸ ਮੌਕੇ ਮਤਲਬ ਪੰਜਾਬ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ, ਪੰਜਾਬ ਤੋਂ ਕੈਨੇਡਾ ਗਏ 600 ਤੋਂ ਜ਼ਿਆਦਾ ਪੇਰੈਂਟਸ ਨਾਲ ਮੀਡੀਆ ਅਦਾਰੇ ਨੇ, ਭਾਰਤ ਦੇ ਮੀਡੀਆ ਅਦਾਰੇ ਨੇ ਗੱਲਬਾਤ ਕੀਤੀ ਹੈ। 600 ਮਾਪਿਆਂ ਨਾਲ ਗੱਲ ਕੀਤੀ ਹੈ। ਕੈਨੇਡਾ 'ਚ ਸਾਡੇ 1,60,000 ਵਿਦਿਆਰਥੀ ਹੈ ਇਸ ਮੌਕੇ ਪੰਜਾਬ ਦਾ। ਜੀ। ਜਿਹੜਾ PR ਨਹੀਂ ਹੈ, ਜੇ ਵਿਦਿਆਰਥੀ ਹੈ। 1,60,000 ਦੇ ਕਰੀਬ ਅੰਕੜੇ ਸਾਡੇ ਕੋਲ ਪਹੁੰਚਿਆ ਹੈ ਤੇ ਕਹਿੰਦੇ ਜੀ ਉਹਨਾਂ ਦੇ ਪਰਿਵਾਰਾਂ ਨੂੰ ਇਹੀ ਡਰ ਹੈ ਕਿ ਕਿਤੇ ਸਾਡੇ ਜਵਾਕਾਂ ਦਾ PR ਦਾ ਸੁਪਨਾ ਨਾ ਟੁੱਟ ਜਾਵੇ। ਤੇ ਦੂਸਰਾ, ਜਿਹੜੇ ਫੀਸ ਭਰ ਚੁੱਕੇ ਨੇ, ਐਡਮਿਸ਼ਨ ਲੈ ਚੁੱਕੇ ਨੇ, ਪਿਛਲੇ ਕੁਝ ਕਾਲਜਾਂ ਨੇ ਸਤੰਬਰ 'ਚ ਬੁਲਾਉਣੇ ਸੀ, ਉਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ, ਜਨਵਰੀ 'ਚ ਆਓ। ਤੇ ਉਹਨਾਂ ਮਾਪਿਆਂ ਨੂੰ ਫਿਕਰ ਖੜਾ ਕਿ ਜਨਵਰੀ 'ਚ ਵੀ ਜਾ ਪਾਉਣਗੇ ਕਿ ਨਹੀਂ, ਜਦੋਂ ਕਿ ਉਸ ਸਮੇਂ ਵੀ ਉਹਨੇ ਮਕਾਨਾਂ ਦੀ ਕਿਰਾਇਆ ਭਰਤਾ ਸੀ, ਹੋਸਟਲ ਭਰਤੇ ਸੀ, ਸਾਰਾ ਕੁਝ ਲੈ ਲਿਆ ਸੀ, ਟਿਕਟਾਂ ਲੈ ਲਈਆਂ ਸੀ। ਸੋ ਉਹ ਫਿਕਰ। ਜਿਨ੍ਹਾਂ ਨੇ ਨਵੀਆਂ ਅਪਲਾਈ ਕੀਤੇ ਹੋਏ ਨੇ, ਫਾਈਲਾਂ ਲਾਈਆਂ ਹੋਈ ਨੇ ਪੜ੍ਹਾਈ ਸਟੱਡੀ ਵੀਜ਼ੇ ਦੀਆਂ, ਉਹਨਾਂ ਨੂੰ ਫਿਕਰ। ਸੋ ਕਿੰਨੇ ਪਾਸੇ ਫਿਕਰ ਖੜਾ ਹੋ ਗਿਆ। ਪਰ ਇਹਦੇ ਨਾਲ ਇੱਕ ਪਹਿਲੂ ਇਹ ਵੀ ਉੱਭਰ ਕੇ ਆ ਰਿਹਾ ਕਿ ਮਾਪਿਆਂ ਨੂੰ ਤਾਂ ਆਪਣੇ ਪੁੱਤਰ ਮੋਹ, ਧੀ ਮੋਹ, ਜਵਾਕ ਮੋਹ ਇਹ ਹੈ, ਪਰ ਕਹਿੰਦੇ ਕਿ ਕੈਨੇਡਾ ਨੂੰ ਤਾਂ ਆਪਣੀ ਅਰਥ ਵਿਵਸਥਾ ਦਾ ਵੀ ਤਾਂ ਮੋਹ ਹੈ। ਉੱਥੇ ਆਰਥਿਕ ਸਥਿਤੀ ਪਹਿਲਾਂ ਹੀ ਨਿੱਘਰਦੀ ਜਾ ਰਹੀ ਹੈ। ਕੈਨੇਡਾ ਦੀ ਆਰਥਿਕ ਸਥਿਤੀ ਇਸ ਮੌਕੇ ਜ਼ਿਆਦਾ ਵਧੀਆ ਨਹੀਂ ਹੈ। ਔਰ ਟਰੂਡੋ ਸਰਕਾਰ ਆਰਥਿਕ ਸਥਿਤੀ ਨੂੰ ਲੈ ਕੇ ਥੋੜੀ ਵਿਵਾਦਾਂ ਵਿੱਚ ਵੀ, ਸਵਾਲਾਂ ਦੇ ਘੇਰੇ ਵਿੱਚ ਵੀ ਸੀ। ਪਰ ਹੁਣ ਇਹ ਜਿਹੜਾ ਨਵਾਂ ਬਖੇੜਾ, ਇਹਦੇ ਨਾਲ ਟਰੂਡੋ ਕੇਂਦਰਿਤ ਆ ਗਏ
ਜੀ ਕਿਉਂਕਿ ਮੇਰੇ ਕੋਲ ਇੱਕ ਰਿਪੋਰਟ ਦੱਸ ਰਹੀ ਹੈ ਕਿ ਜਿਹੜੀ ਰੇਟਿੰਗ ਹੈ ਇੱਕ ਖਾਸ ਵਰਗ ਦੇ ਵਿੱਚ, ਟਰੂਡੋ ਦੀ ਰੇਟਿੰਗ ਕਹਿੰਦੇ 31% ਤੱਕ ਪਹੁੰਚ ਗਈ, ਜਿਹੜੀ ਘੱਟ ਸੀ ਪਹਿਲਾਂ, ਠੀਕ ਹੈ ਜੀ। ਜਦੋਂ ਕਿ ਵਿਰੋਧੀ ਧਿਰ ਦੇ ਲੀਡਰ ਦੀ ਰੇਟਿੰਗ ਵੀ 40% ਦੇ ਨੇੜੇ ਤੇੜੇ ਖੜੀ ਹੈ। ਹੂੰ ਜਦੋਂ ਕਿ ਇਸੇ ਤਰ੍ਹਾਂ ਜਗਮੀਤ ਸਿੰਘ ਦੀ ਰੇਟਿੰਗ ਪਹਿਲਾਂ ਨਾਲੋਂ 4% ਘਟ ਕੇ 22 ਤੇ ਆ ਗਈ। ਜੀ ਤੇ ਟਰੂਡੋ ਨਾਲ ਟ੍ਰੈਂਡ ਕਰ ਰਹੇ ਨੇ ਅੱਜ ਕੱਲ, ਹੈ ਨਾ। ਪਰ ਇਹਦੇ ਬਾਵਜੂਦ ਵੀ ਕੈਨੇਡਾ ਦੀ ਫਿਕਰਮੰਦੀ ਇਸ ਗੱਲ ਨਾਲ ਤਾਂ ਖੜੀ ਹੈ ਕਿ ਜੇ ਪੰਜਾਬ ਦੇ ਜਾਂ ਭਾਰਤ ਦੇ ਜਵਾਕ ਨਹੀਂ ਆਉਣਗੇ ਤਾਂ ਸਾਡੇ ਕੋਲ ਪੈਸਾ ਨਹੀਂ ਆਊਗਾ। ਇੱਕ ਵੱਡੀ ਮੰਡੀ ਤਾਂ ਹੈਗੀ ਆ ਨਾ ਸਾਡੇ ਜਵਾਕ ਕੈਨੇਡਾ ਲਈ, ਉਹਨਾਂ ਲਈ ਪੜ੍ਹੀ ਲਿਖੀ ਉਹ ਲੇਬਰ ਤਾਂ ਹੈਗੀ ਆ ਨਾ ਕਿ ਕੈਨੇਡਾ ਉਤਰਦੇ ਹੀ ਕੈਨੇਡਾ ਦੇ ਖਜ਼ਾਨੇ 'ਚ ਪੈਸੇ ਆਉਂਦੇ ਆ। ਸੋ ਮੰਨਿਆ ਇਹ ਜਾਂਦਾ ਕਿ ਕੈਨੇਡਾ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਭਾਰਤੀ ਜਵਾਕ ਜਿਹੜੇ 3 ਲੱਖ ਕਰੋੜ ਦਾ ਸਾਲਾਨਾ ਯੋਗਦਾਨ ਪਾਉਂਦੇ ਆ ਕੈਨੇਡਾ ਦੀ ਅਰਥ ਵਿਵਸਥਾ 'ਚ, ਜੀ ਇਹ ਵੱਡਾ ਪਹਿਲੂ ਹੈ। ਸੋ ਕਹਿੰਦੇ ਜੀ ਕਿ ਭਾਰਤੀ ਵਿਦਿਆਰਥੀ 75,000 ਕਰੋੜ ਰੁਪਏ ਦੀ ਫੀਸ ਅਦਾ ਕਰਦੇ ਆ ਤੇ 3 ਲੱਖ ਕਰੋੜ ਦਾ ਉਹਨਾਂ ਦਾ ਸਿੱਧਾ ਯੋਗਦਾਨ ਹੁੰਦਾ। ਸੋ ਕੈਨੇਡਾ ਦੇ ਵਿੱਚ ਪ੍ਰਵਾਸੀਆਂ 'ਚ ਸਭ ਤੋਂ ਜ਼ਿਆਦਾ ਕਹਿੰਦੇ ਭਾਰਤੀ ਪ੍ਰੋਪਰਟੀ ਕਵੀਨ, ਇਹ ਤਾਂ ਇਕੱਲਾ ਪੜ੍ਹਾਈ ਵਾਲਾ ਪਹਿਲੂ ਹੋ ਗਿਆ ਨਾ ਕਿ 3 ਲੱਖ ਕਰੋੜ ਉਹਨਾਂ ਦਾ, ਹੈ ਨਾ, ਕਿ ਭਾਰਤੀਆਂ ਦਾ ਯੋਗਦਾਨ ਕੁੱਲ ਹੈ 3 ਲੱਖ ਕਰੋੜ ਦਾ, ਠੀਕ ਹੈ। ਪਰ ਜਿਹੜਾ ਵਿਦਿਆਰਥੀਆਂ ਵਾਲਾ ਉਹ 75,000 ਕਰੋੜ ਦਾ ਯੋਗਦਾਨ ਹੈ ਸਿੱਧਾ, ਤੇ ਇਹਦੇ ਵੱਡੀ ਫੀਸ ਜਾਂਦੀ ਆ ਕੈਨੇਡਾ ਨੂੰ, ਵੱਡੀ ਫੀਸ ਦੇ ਰੂਪ 'ਚ ਪੈਸੇ ਜਾਂਦੇ ਆ। ਪਰ ਜਿਹੜਾ ਇਹ ਤੋਂ ਬਿਨਾਂ ਦਾ ਇਨਵੈਸਟਮੈਂਟ ਹੈ, ਜੇਕਰ ਤੁਸੀਂ ਉਹਦੇ ਤੇ ਗੌਰ ਕਰਨੀ ਹੋਵੇ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕੈਨੇਡਾ ਦੀ ਪ੍ਰਾਪਰਟੀ ਦੇ ਵਿੱਚ ਚੀਨ ਨਾਲੋਂ ਵੀ ਵੱਧ ਇਨਵੈਸਟਮੈਂਟ ਹੁਣ ਭਾਰਤੀਆਂ ਦੀ ਹੈ। ਠੀਕ ਹੈ ਜੀ। ਕੈਨੇਡਾ 'ਚ ਪ੍ਰਵਾਸੀਆਂ ਦੀ ਸਭ ਤੋਂ ਜ਼ਿਆਦਾ ਭਾਰਤੀ ਜੇਕਰ ਇਨਵੈਸਟਮੈਂਟ ਕਰਦੇ ਨੇ ਤਾਂ ਪ੍ਰਾਪਰਟੀ 'ਚ ਕਰਦੇ, ਚੀਨ ਦੂਜੇ ਨੰਬਰ ਤੇ ਹੈ। ਮਤਲਬ ਕਿ ਹਰ ਸਾਲ ਚਾਹੇ ਉਹ ਵੈਨਕੂਵਰ ਹੋਵੇ, ਚਾਹੇ ਗ੍ਰੇਟਰ ਟੋਰਾਂਟੋ ਹੋਵੇ, ਚਾਹੇ ਬਰੈਂਪਟਨ ਹੋਵੇ, ਚਾਹੇ ਮਿਸੀਸਾਗਾ ਹੋਵੇ, ਚਾਹੇ ਬ੍ਰਿਟਿਸ਼ ਕੋਲੰਬੀਆ ਹੋਵੇ, ਚਾਹੇ ਓਨਟਾਰੀਓ ਹੋਵੇ, ਲਗਭਗ 50,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਇਨਵੈਸਟਮੈਂਟ ਪ੍ਰਾਪਰਟੀ 'ਚ ਭਾਰਤੀਆਂ ਦੀ ਹੈ, ਜਿਨ੍ਹਾਂ 'ਚ ਪੰਜਾਬੀ ਬਹੁਤ ਗਿਣਤੀ ਨੇ। ਜੀ CIC ਦੀ ਇੱਕ ਰਿਪੋਰਟ ਦੇ ਅਨੁਸਾਰ ਕਹਿੰਦੇ ਭਾਰਤੀ ਕੰਪਨੀਆਂ ਕੈਨੇਡਾ 'ਚ ਮਈ 2023 ਤੱਕ 41,000 ਕਰੋੜ ਦੀ ਇਨਵੈਸਟਮੈਂਟ ਕਰ ਚੁੱਕੇ ਨੇ ਜੀ ਤੇ 17,000 ਲੋਕਾਂ ਨੂੰ ਨੌਕਰੀ ਦੇ ਚੁੱਕੇ ਨੇ। ਸੋ ਇਸ ਲਈ ਚਾਹੇ ਉਹ ਟਰੈਵਲ ਹੋਵੇ, ਚਾਹੇ ਉਹ ਸਮਾਲ ਬਿਜ਼ਨਸ ਹੋਵੇ, ਚਾਹੇ ਵੱਡੇ ਕਾਰੋਬਾਰੀ ਹੋਣ, ਚਾਹੇ ਛੋਟੇ ਕਾਰੋਬਾਰ, ਚਾਹੇ ਟਰੱਕਿੰਗ ਦਾ ਕਾਰੋਬਾਰ ਹੋਵੇ, ਜਿਹੜੇ ਮੁਲਕ ਨੂੰ 3 ਲੱਖ ਕਰੋੜ ਤੋਂ ਜ਼ਿਆਦਾ ਦੀ ਆਰਥਿਕਤਾ ਸਹਾਇਤਾ ਮਿਲਦੀ ਹੋਵੇ, ਉਹ ਕਿਉਂ ਚਾਹੂਗਾ ਕਿ ਸਾਡਾ ਉਸ ਮੁਲਕ ਨਾਲ ਰਿਸ਼ਤਾ ਸੁਖਾਵਾਂ ਨਾ ਰਵੇ, ਕਿਉਂ ਰਿਸ਼ਤਾ ਵਿਗੜੇ। ਸੋ ਇਸ ਪਹਿਲੂ ਤੇ ਵੀ ਇੱਕ ਅਹਿਮ ਪਹਿਲੂ ਹੈ ਕਿ ਮਾਪੇ ਆਪਣੇ ਜਵਾਕਾਂ ਨੂੰ ਲੈ ਕੇ, ਪਰਿਵਾਰ ਆਪਣੇ ਰਿਸ਼ਤੇਦਾਰ ਔਰ ਲੋਕਾਂ ਨੂੰ ਲੈ ਕੇ, ਤੇ ਕੈਨੇਡਾ ਕਹਿੰਦੇ ਆਪਣੀ ਅਰਥ ਵਿਵਸਥਾ ਨੂੰ ਲੈ ਕੇ ਚਿੰਤਤ ਹੈ, ਤੇ ਇੱਧਰ ਭਾਰਤ ਦੀ ਸਰਕਾਰ ਨੂੰ ਵੀ ਵੋਟਾਂ ਦੀ ਫਿਕਰ ਆ, ਤੇ ਸਾਰੀ ਖੇਡ ਕਹਿੰਦੇ ਵੋਟਾਂ ਲਈ ਆ। ਹੁਣ ਇਹ ਵੋਟਾਂ ਦੀ ਖੇਡ ਟਰੂਡੋ ਲਈ ਆ ਜਾਂ ਮੋਦੀ ਲਈ, ਆਉਣ ਵਾਲਾ ਸਮਾਂ ਦੱਸੇਗਾ। ਜੀ ਜੀ ਸ਼ਰਮਾ ਜੀ, ਇੱਥੇ ਮੈਂ ਇੱਕ ਗੱਲ ਜ਼ਰੂਰ ਜਿਹੜੀ ਉਹ ਥੋੜ੍ਹੀ ਜਿਹੀ ਹੋਰ ਨਿਖਾਰ ਕੇ ਆਪਾਂ ਦੱਸ ਦਈਏ ਕਿ ਜਿਹੜਾ 75,000 ਕਰੋੜ ਦਾ ਜਿਹੜਾ ਮਾਲੀਆ ਹੈ ਉਹਦੇ 'ਚ ਹਿੱਸੇਦਾਰੀ ਤੇ ਜਿਹੜਾ 3 ਲੱਖ ਕਰੋੜ ਦਾ ਤੁਸੀਂ ਜ਼ਿਕਰ ਕੀਤਾ, ਇਹਦੇ 'ਚ ਸਿਰਫ ਸਟੂਡੈਂਟਸ ਦੀਆਂ ਫੀਸਾਂ ਨਹੀਂ, ਉਧਰ ਜਿਹੜਾ ਉਹ ਰਹਿ ਕੇ ਕਮਾਈ ਕਰਦੇ ਨੇ, ਆਮਦਨ ਟੈਕਸ, ਪ੍ਰੋਪਰਟੀ ਟੈਕਸ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਉਹ ਅਦਾ ਕਰਦੇ ਨੇ, ਉਹਨਾਂ ਦੇ ਵੇਰਵੇ ਵੀ ਵਿੱਚ ਸ਼ਾਮਲ ਨੇ। ਕਈ ਵਾਰੀ ਹਾਂਜੀ, ਕਈ ਵਾਰੀ ਸੋਚਣ ਦੇ ਵਿੱਚ, ਵੇਖਣ ਦੇ ਵਿੱਚ ਇਹ ਲੱਗਦਾ ਕਿ ਸ਼ਾਇਦ 75,000 ਕਰੋੜ ਰੁਪਇਆ ਫੀਸਾਂ ਹੀ ਆ। ਹਾਂ, ਫੀਸਾਂ ਨਹੀਂ, ਉਹ ਜਿਹੜਾ ਕੰਮ ਕਰਦੇ ਨੇ, ਜਿਹੜਾ ਉਹ ਹੋਰ ਟੈਕਸ ਦੇ ਰੂਪ ਦੇ ਵਿੱਚ ਉਧਰ ਅਦਾ ਕਰਦੇ, ਵਿਦਿਆਰਥੀਆਂ ਦੇ ਰੂਪ 'ਚ ਜਿਹੜਾ, ਹਾਂਜੀ ਜੀ ਜੀ। ਤੇ 3.5 ਲੱਖ ਕਰੋੜ ਉਹ ਹੈ ਜਿਹੜਾ ਸਾਡੇ ਲੋਕਾਂ ਨੇ ਉਧਰ ਪ੍ਰਾਪਰਟੀ 'ਚ ਇਨਵੈਸਟ ਕੀਤਾ ਹੋਇਆ, ਉਹਦੇ ਤੋਂ ਟੈਕਸ ਜਾਂਦਾ, ਜਾਂ ਆਮਦਨ ਕਰ ਦੇ ਰੂਪ ਦੇ ਵਿੱਚ ਟੈਕਸ ਜਾਂਦਾ, ਜਾਂ ਹੋਰ ਜਿਹੜੇ ਵੀ ਉਹ ਟੈਕਸ ਦੇ ਵਿੱਚ ਰਾਸ਼ੀ ਪੇ ਕਰਦੇ ਆ, ਉਹਦੇ ਸੰਦਰਭ ਦੇ ਵਿੱਚ 3.5 ਲੱਖ ਕਰੋੜ ਜਿਹੜਾ ਉਹ ਵਰਤਿਆ ਗਿਆ। ਜੀ ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਜਦੋਂ ਆਪਾਂ ਜਿਹੜੀ ਮੋਗਾ ਤੋਂ ਖਬਰ ਆਈ ਸੀਗੀ ਕਿ ਸੁੱਖਾ ਦੁਨੇ ਕੇ ਮਾਰਿਆ ਗਿਆ ਕੈਨੇਡਾ ਦੇ ਵਿੱਚ, ਉਹ ਜਦੋਂ ਖਬਰ ਦੇ ਵਿੱਚ ਡਿਟੇਲ ਦੇ ਵਿੱਚ ਜਾਂਦੇ ਆ ਤੇ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਫਰਜ਼ੀ ਪਾਸਪੋਰਟ ਦੇ ਸਹਾਰੇ ਉਹ ਕੈਨੇਡਾ ਗਿਆ ਸੀਗਾ। ਪਰ ਇੱਕ ਹੋਰ ਖਬਰ ਸ਼ਰਮਾ ਜੀ ਜਿਹੜੀ ਉਹ ਬੜੀ ਹੈਰਾਨ ਕਰ ਦੇਣ ਵਾਲੀ ਹੈ ਕਿ ਫਰਜ਼ੀ ਪਾਸਪੋਰਟ ਦੇ ਸਹਾਰੇ ਕੈਨੇਡਾ, ਅਮਰੀਕਾ ਤੇ ਯੂਰਪ ਦੇ ਵਿੱਚ 368 ਗੈਂਗਸਟਰ ਬੈਠੇ ਆ ਜੀ। ਕੀ ਇਹ ਸੱਚ ਹੈ? ਬਿਲਕੁਲ ਜੀ, ਇਹ ਤਾਜ਼ਾ ਰਿਪੋਰਟ, ਇੱਕ ਤੱਥ ਰਿਪੋਰਟ ਸਾਹਮਣੇ ਆ ਰਹੀ ਹੈ ਕਿ 6 ਸੂਬਿਆਂ 'ਚ ਇੱਕ ਅਜਿਹਾ ਗਰੋਹ ਕੰਮ ਕਰਦਾ, ਇੱਕ ਜਿਹੜਾ ਮਤਲਬ ਕਿ ਇਸ ਤਰੀਕੇ ਨਾਲ ਅਜਿਹੇ ਅਪਰਾਧਕ ਲੋਕਾਂ ਨੂੰ, ਸ਼ਾਤਰ ਲੋਕਾਂ ਨੂੰ, ਗੈਂਗਸਟਰ ਵਰਗੇ ਲੋਕਾਂ ਨੂੰ ਵਿਦੇਸ਼ਾਂ 'ਚ ਸੈਟਲ ਕਰਨ ਦੇ ਕੰਮ ਕਰਦੇ ਨੇ। ਉਹਨਾਂ ਦਾ ਨੈਕਸਸ ਪੰਜਾਬ 'ਚ ਵੀ ਬਹੁਤ ਤਕੜਾ ਹੈ। ਤੇ ਇਹ ਕਹਿੰਦੇ ਜੀ ਫਰਜ਼ੀ ਪਾਸਪੋਰਟ ਦੇ ਸਹਾਰੇ ਕੈਨੇਡਾ, ਅਮਰੀਕਾ, ਯੂਰਪ ਵਰਗੇ ਮੁਲਕਾਂ 'ਚ 368 ਗੈਂਗਸਟਰ ਮਤਲਬ ਕਿ ਪਹੁੰਚਾ ਦਿੱਤੇ ਗਏ ਨੇ।
ਜੀ NIA ਨੇ ਪੰਜਾਬ ਪੁਲਿਸ ਤੋਂ ਵੀ ਪੂਰੀ ਡਿਟੇਲ ਮੰਗੀ ਇਹਦੇ ਚ। ਠੀਕ ਹੈ ਤੁਹਾਡੇ ਧਿਆਨ ਚ ਹੋਣਾ ਗੋਲਡੀ ਬਰਾੜ ਦਾ ਮਾਮਲਾ ਸਾਰਿਆਂ ਸਾਹਮਣੇ ਕਿ ਗੋਲਡੀ ਬਰਾੜ ਕਿਵੇਂ ਕਹਿੰਦੇ ਗੁਪਚੁਪ ਤਰੀਕੇ ਨਾਲ ਅਮਰੀਕਾ ਪਹੁੰਚ ਗਿਆ ਤੇ ਸੈਟਲ ਹੋ ਗਿਆ ਜੀ ਉਹ ਤਾਂ, ਹੈਨਾ। ਸੋ ਇਹ ਆਪਣੇ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਮਾਮਲਾ ਸਾਰਿਆਂ ਦੇ ਸਾਹਮਣੇ ਹੈ ਕਿ ਉਹ ਭਾਈ ਅਮਰੀਕਾ ਉਹ ਤਾਂ ਸੈਟਲ ਪਹੁੰਚ ਗਿਆ ਜੀ 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 ਤੇ ਗੈਂਗਸਟਰ ਫਰਜ਼ੀ ਦਸਤਾਵੇਜ਼ਾਂ ਦੇ ਰੂਪ ਦੇ ਵਿੱਚ ਕਿਵੇਂ ਮਤਲਬ ਕਿ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀ ਤਾਂ ਵੀ ਤੁਸੀਂ ਉਹ ਹਵਾਲਾ ਦੇ ਰਹੇ ਸੀਗੇ ਕਿ ਸਵਾਲ ਤਾਂ ਹੈ ਕਿ ਪੁਲਿਸ ਦੀ ਰਿਪੋਰਟ ਫਿਰ ਕਿੱਥੇ ਰਹਿੰਦੀ ਹੈ ਜੀ? ਹਾਂਜੀ ਹਾਂਜੀ ਪੁਲਿਸ ਬਿਲਕੁਲ ਦੀ ਰਿਪੋਰਟ ਫਿਰ ਪਾਸਪੋਰਟ ਲਈ ਕਰਾਈ ਕਿਉਂ ਜਾਂਦੀ ਹੈ? ਤੇ ਪੁਲਿਸ ਦੀ ਰਿਪੋਰਟ ਇਸ ਲਈ ਕਰਾਈ ਜਾਂਦੀ ਹੈ ਨਾ ਕਿ ਜਿਹੜਾ ਬੰਦਾ ਪੁਲਿਸ ਸ਼ਨਾਖਤ ਕਰੇ। ਪਾਸਪੋਰਟ ਬਣਾ ਰਿਹਾ ਕੀ ਉਹੀ ਬੰਦਾ ਹੈ? ਹਾਂਜੀ ਹਾਂਜੀ ਔਰ ਉਹਦਾ ਕੋਈ ਟਰੈਪ ਰਿਕਾਰਡ ਤਾਂ ਨਹੀਂ ਬੋਲਦਾ ਕਿਸੇ ਥਾਣੇ ਕਚਹਿਰੀ ਚ? ਹੁਣ ਤਾਂ ਹਾਂਜੀ ਆਨਲਾਈਨ, ਹਾਂਜੀ ਜਿਵੇਂ ਹੁਣ ਤੁਸੀਂ ਬੈਂਕ ਦੀ ਬ੍ਰਾਂਚ ਚ ਪੈਸੇ ਜਮ੍ਹਾਂ ਕਰਾਉਣ ਜਾਓ ਤਾਂ ਸਾਰੀਆਂ ਬ੍ਰਾਂਚਾਂ ਤੁਹਾਡੇ ਨਾਲ ਜੁੜੀਆਂ, ਜਿਹੜੇ ਮਰਜ਼ੀ ਖਾਤਾ ਹੋਵੇ ਤੁਹਾਡਾ, ਉਵੇਂ ਹੀ ਹੁਣ ਥਾਣੇ ਸਿਸਟਮ ਸਾਰਾ ਸਾਡਾ ਆਨਲਾਈਨ ਜੁੜਿਆ। ਕਿਸੇ ਦਾ ਵੀ ਰਿਕਾਰਡ ਪਾ ਕੇ ਇਹਨਾਂ ਦੇ ਇਹੋ ਜਿਹੀਆਂ ਇਹਨਾਂ ਕੋਲ ਸਾਈਟ ਨੇ, ਇਹੋ ਜਿਹੇ ਇਹਨਾਂ ਕੋਲ ਸਿਸਟਮ ਹੈ ਕਿ ਹਰੇਕ ਦਾ ਟੈਪ ਰਿਕਾਰਡ ਆ ਜਾਂਦਾ ਜਦੇ। ਹਾਂਜੀ ਹਾਂਜੀ ਸੋ ਉਹਦੇ ਬਾਵਜੂਦ ਵੀ ਪਾਸਪੋਰਟ ਕਿਵੇਂ ਬਣੇ, ਇਹ ਵੱਡਾ ਸਵਾਲ ਹੈ ਨਾ। ਸੋ ਫਿਰ ਪਾਸਪੋਰਟ ਬਣਨ ਤੋਂ ਬਾਅਦ ਕਿਤੋਂ ਵੀ ਇਹ, ਚਾਹੇ ਏਅਰਪੋਰਟ ਰਸਤਾ ਹੋਵੇ, ਚਾਹੇ ਰੋਡ ਰਸਤਾ ਹੋਵੇ, ਚਾਹੇ ਉਹ ਜਹਾਜ਼ੀ ਰਸਤਾ ਹੋਵੇ, ਚਾਹੇ ਉਹ ਰੇਲ ਗੱਡੀ ਰਸਤਾ ਹੋਵੇ, ਚਾਹੇ ਉਹ ਬੱਸ ਵਾਲਾ ਰਸਤਾ ਹੋਵੇ, ਚਾਹੇ ਉਹ ਸਮੁੰਦਰੀ ਜਹਾਜ਼ ਰਸਤਾ ਹੋਵੇ, ਕਿਸੇ ਪਾਸਿਓਂ ਤਾਂ ਭਾਰਤ ਦੀ ਹੱਦ ਚੋਂ ਬਾਹਰ ਜਾਂਦੇ ਆ ਨਾ। ਜੀ ਤੇ ਭਾਰਤ ਦੀ ਹੱਦ ਟੱਪਣ ਲੱਗੇ ਕੋਈ ਜਾਂਚ ਪੜਤਾਲ ਹੈ ਹੀ ਨਹੀਂ ਜੀ। ਸੋ ਮਾਤੜ ਦੀ ਗੱਡੀ 'ਚ ਤਾਂ 10,000 ਦੀ ਬਜਾਏ 20,000 ਰੁਪਇਆ ਪਿਆ ਹੋਵੇ ਤਾਂ ਫਿਕਰ ਪਿਆ ਹੁੰਦਾ ਕਿ ਸਾਹਮਣੇ ਨਾਕਾ ਲੱਗਿਆ, ਪਤਾ ਨਹੀਂ ਐਨਾ ਪੁੱਛ ਲੈਣ 20,000 ਕਿੱਥੋਂ ਆ ਗਿਆ ਤੇਰੇ ਕੋਲ, ਹੈ ਨਾ। ਤੇ ਇੱਥੇ ਨਕਲੀ ਪਾਸਪੋਰਟਾਂ ਦੇ ਨਾਲ ਬਾਰਡਰ ਤੱਕ ਲੰਘ ਜਾਣ, ਜਹਾਜ਼ਾਂ ਤੱਕ ਚੜ ਜਾਣ, ਏਅਰਪੋਰਟ ਤੋਂ ਨਿਕਲ ਜਾਣ, ਕੌਣ ਜ਼ਿੰਮੇਵਾਰ ਆ ਫਿਰ ਇਹਦੇ ਲਈ? ਆ ਲੋ ਜੀ, ਕਹਿੰਦੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਭਾਰਤ ਤੋਂ ਵਿਦੇਸ਼ਾਂ ਦੀ ਗੈਰ ਕਾਨੂੰਨੀ ਤਰੀਕੇ ਨਾਲ ਪਹੁੰਚੇ ਗੈਂਗਸਟਰਾਂ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਖਤ ਐਕਸ਼ਨ ਦੀ ਕਾਰਵਾਈ ਦੇ ਲਈ ਜਾਂਚ ਜਿਹੜੀ ਹੈ ਜੀ ਉਹ NIA ਨੂੰ ਸੌਂਪ ਦਿੱਤੀ ਹੈ। ਮਤਲਬ ਸਵਾਲ ਇਹ ਹੈ ਕਿ ਜੀ ਜਾਂਚ ਕਰਾ ਲਓ ਜੀ, ਰਿਪੋਰਟ ਤਿਆਰ ਕਰ ਲਓ ਜੀ, ਇਹਦੇ ਨਾਲ ਕੀ ਹੋਊਗਾ? ਹੁਣ ਰੁਕ ਜਾਓਗੇ ਤੁਸੀਂ? ਰੋਕ ਪਾ ਰਹੇ ਹੋ ਇਹ ਸਾਰੇ ਵਰਤਾਰੇ ਨੂੰ? ਇਹਦੇ ਵਿੱਚ ਸਾਡਾ ਪੁਲਿਸ ਤੰਤਰ, ਸਾਡਾ ਸਰਕਾਰੀ ਸਿਸਟਮ ਤੰਤਰ, ਸਾਡੇ ਸੁਰੱਖਿਆ ਦਸਤੇ, ਬਾਰਡਰਾਂ ਤੇ ਤੈਨਾਤ ਫੋਰਸਾਂ, ਸਾਡੀਆਂ ਖੁਫੀਆ ਤੰਤਰ, ਸਾਰਾ ਕੁਝ ਫੇਲ ਹੈ ਜੀ ਇਹਨਾਂ ਮੂਹਰੇ। ਤੇ ਇਹ ਨੈਕਸਸ ਕੀ ਇਹਨਾਂ ਦੀ ਸਹਿਮਤੀ ਤੋਂ ਬਿਨਾਂ, ਇਹਨਾਂ ਦੇ ਥਾਪੜੇ ਤੋਂ ਬਿਨਾਂ, ਇਹਨਾਂ ਦੇ ਆਸ਼ੀਰਵਾਦ ਤੋਂ ਬਿਨਾਂ ਚੱਲਦਾ ਜੀ? ਕਿਵੇਂ 368 ਬੰਦਿਆਂ ਦੀ ਇਹ ਜਾਣਕਾਰੀ ਹੈ, ਛੋਟੀ ਲਿਸਟ ਨਹੀਂ ਹੈ, ਕੋਈ 2 4 5 ਨਹੀਂ ਹੈ। ਪਰ ਇੱਥੇ ਤਾਂ ਅਰਬਾਂ ਖਰਬਾਂ ਦਾ ਘੁਟਾਲਾ ਕਰਕੇ ਭਾਰਤੀ ਸੰਸਦ ਦੇ ਵਿੱਚ ਭਾਰਤ ਸਰਕਾਰ ਦੇ ਮੰਤਰੀਆਂ ਦੇ ਗਲ ਲੱਗ ਕੇ ਲੋਕ ਵਿਦੇਸ਼ਾਂ 'ਚ ਜਾ ਕੇ ਪ੍ਰਗਟ ਹੁੰਦੇ ਰਹੇ ਨੇ ਜੀ। ਜੇਕਰ ਉਹ ਲੰਘ ਸਕਦੇ ਨੇ ਫਿਰ ਗੈਂਗਸਟਰਾਂ ਦਾ ਲੰਘਣਾ ਕੀ ਔਖਾ ਜਨਾਬ। ਸੋ ਹੁਣ ਇਹ NIA ਜਾਂਚ ਕਰ ਰਹੀ ਹੈ ਜੀ। ਪੰਜਾਬ ਸਰਕਾਰ ਤੋਂ ਵੀ ਬਕਾਇਦਾ ਉਹਨਾਂ ਨੇ ਰਿਪੋਰਟ ਮੰਗੀ ਹੈ। 6 ਸੂਬਿਆਂ ਤੇ ਉਹਦੀ ਨਜ਼ਰ ਹੈ, ਜਿਹਦੇ ਵਿੱਚ ਖਾਸ ਕਰਕੇ UP, ਬਿਹਾਰ ਤੇ ਪੰਜਾਬ ਪੂਰੀ ਤਰ੍ਹਾਂ ਨਿਸ਼ਾਨੇ ਤੇ ਨੇ, ਤੇ ਉਹਦੇ ਵਿੱਚ ਰਾਜਸਥਾਨ ਤੇ ਹਰਿਆਣਾ ਵੀ ਹੁਣ ਰਡਾਰ ਤੇ ਆ। ਸੋ ਇਹ ਇਸ ਲਈ ਜੀ 368 ਗੈਂਗਸਟਰਾਂ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਵਿਦੇਸ਼ਾਂ 'ਚ ਜਾ ਕੇ ਸੈੱਟ ਹੋ ਗਏ, ਫਰਜ਼ੀ ਦਸਤਾਵੇਜ਼, ਫਰਜ਼ੀ ਪਾਸਪੋਰਟਾਂ ਸਾਰੇ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਸਾਡੇ ਮੁੱਖ ਮੰਤਰੀ ਸਾਹਿਬ ਚਿੱਠੀ ਦੀ ਗੱਲ ਕਰਾਂਗੇ ਆਪਾਂ। ਮੁੱਖ ਮੰਤਰੀ ਸਾਹਿਬ ਇਸ ਸੰਦਰਭ ਦੇ ਵਿੱਚ ਲਵ ਲੈਟਰ ਸ਼ਬਦ ਕਈ ਵਾਰੀ ਵਰਤੇ ਜਾਂਦੇ ਆ, ਪਰ ਉਹ ਸ਼ਾਇਦ ਉਹਨਾਂ ਦੇ ਪੇਸ਼ੇ ਨੂੰ ਤਾਂ ਠੀਕ ਲੱਗਦਾ, ਪਰ ਮੁੱਖ ਮੰਤਰੀ ਦੇ ਉਹਦੇ ਤੱਕ ਇਹ ਚੀਜ਼ਾਂ ਕਈ ਵਾਰੀ ਸਹੀ ਨਹੀਂ ਲੱਗਦੀਆਂ ਹੁੰਦੀਆਂ, ਕਿਉਂਕਿ ਕਈ ਵਾਰੀ ਤੁਸੀਂ ਬੜੇ ਗੰਭੀਰ ਮਸਲੇ ਤੇ ਗੱਲ ਕਰ ਰਹੇ ਹੁੰਦੇ ਆ। ਕਹਿੰਦੇ ਕਿ ਰਾਜਪਾਲ ਨੇ ਚਿੱਠੀ ਦਾ ਜਵਾਬ ਤਾਂ ਦੇ ਦਿੱਤਾ, ਪਰ ਸਵਾਲ ਦੇ ਵਿੱਚ ਫਿਰ ਉਲਝਾਲੀ ਮਾਨ ਸਰਕਾਰ। ਇਹ ਸਵਾਲ ਕਿਹੜਾ ਪੁੱਛ ਲਿਆ ਜੀ ਮਾਨ ਸਰਕਾਰ ਤੋਂ? ਪ੍ਰਵੀਨ ਜੀ, ਬਿਲਕੁਲ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ RDF ਦਾ ਪੈਸਾ ਰਿਲੀਜ਼ ਕਰਾਉਣ ਦੇ ਲਈ ਰਾਜਪਾਲ ਤੱਕ ਹੁਣ ਪਹੁੰਚ ਕੀਤੀ ਹੈ ਜੀ। ਜਿਹੜਾ ਪੈਸਾ 5,637 ਕਰੋੜ ਰੁਪਇਆ ਸੀਗਾ, ਉਹਦੇ ਲਈ ਉਹਨਾਂ ਨੇ ਕਿਹਾ ਕਿ ਰਾਜਪਾਲ ਜੀ ਸਾਡਾ ਫੰਡ ਜਾਰੀ ਕਰਾ ਦਿਓ। ਠੀਕ ਹੈ ਜੀ। ਰਾਜਪਾਲ ਨੇ ਤੁਰੰਤ ਜਵਾਬ ਲਿਖਿਆ। ਰਾਜਪਾਲ ਕਹਿੰਦਾ ਕਿ ਅੱਜ ਚੇਤੇ ਆਇਆ ਜੀ ਮੇਰੇ ਤੋਂ ਪੈਸੇ ਰਿਲੀਜ਼ ਕਰਾਉਣ ਲਈ, ਮੈਨੂੰ ਕਹਿਣਾ ਤੁਸੀਂ ਤਾਂ ਸੁਪਰੀਮ ਕੋਰਟ ਗਏ ਹੋਏ ਹੋ ਜੁਲਾਈ ਮਹੀਨੇ ਦੇ। ਅੱਛਾ, ਜਦੋਂ ਮਾਮਲਾ ਕੋਰਟ 'ਚ ਹੈ ਕਹਿੰਦਾ ਫਿਰ ਮੈਨੂੰ ਕਿਉਂ ਕਹਿ ਰਹੇ ਹੋ? ਠੀਕ ਹੈ, ਤੇ ਤੁਹਾਡਾ ਕਹਿੰਦਾ 25 ਸਤੰਬਰ ਨੂੰ ਤੁਹਾਡੀ ਤਰੀਕ ਹੈ ਕੋਰਟ ਦੀ, ਤੇ ਤੁਸੀਂ 2 ਦਿਨ ਪਹਿਲਾਂ ਚਿੱਠੀ ਲਿਖ ਕੇ ਮੇਰੇ ਕੋਲ ਡਰਾਮਾ ਕਰ ਰਹੇ ਹੋ। ਕਹਿੰਦਾ ਏਦਾਂ ਥੋੜਾ ਹੁੰਦਾ। ਜਦੋਂ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਲਿਆ, ਮਾਮਲਾ ਸੁਪਰੀਮ ਕੋਰਟ 'ਚ ਹੈ, ਫਿਰ ਮੈਂ ਨਹੀਂ ਦਖਲ ਦਿੰਦਾ ਜੀ। ਕਹਿੰਦਾ ਫਿਰ ਹੁਣ ਉਧਰ ਹੀ ਲਾਓ ਪੈਸੇ ਜੀ। ਹਾਂ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਮੈਨੂੰ ਆ ਜਵਾਬ ਦੇ ਦਿਓ ਕਿ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਬੋਝ ਆਰਥਿਕ ਤੌਰ ਤੇ ਔਖਾ ਹੋ ਗਿਆ ਜੀ, ਸਾਨੂੰ ਆ ਮੰਡੀ ਬੋਰਡ ਦੇ ਅਸੀਂ ਕਰਜ਼ਾ ਨਹੀਂ ਲਾ ਸਕਦੇ ਜੀ, ਅਸੀਂ ਆ ਜਿਹੜਾ ਪੇਂਡੂ ਵਿਕਾਸ ਬੈਂਕ ਹੈ ਜੀ ਉਹਦਾ ਕਰਜ਼ਾ ਨਹੀਂ ਲਾ ਸਕਦੇ। ਕਹਿੰਦਾ ਉਹ ਛੱਡੋ, ਜਿਹੜਾ 1.5 ਸਾਲ 'ਚ ਤੁਸੀਂ ਕਰਜ਼ਾ ਚੱਕ ਲਿਆ, ਕਹਿੰਦਾ ਉਹਦਾ ਹਿਸਾਬ ਕੌਣ ਦਊਗਾ? ਅੱਛਾ,
ਪ੍ਰਵੀਨ ਜੀ, ਆਪਾਂ ਕੱਲ੍ਹ ਇਹ ਗੱਲ ਕਰ ਰਹੇ ਸੀ ਕਿ ਪੰਜਾਬ ਸਰਕਾਰ ਕੈਪਟਨ ਔਰ ਚੰਨੀ ਤੇ ਬਾਦਲਾਂ ਦੀ ਸਰਕਾਰ ਤੋਂ ਉੱਪਰ ਜਾਂਦਿਆਂ ਹਰ ਮਹੀਨੇ 3000 ਕਰੋੜ ਦਾ ਸਿੱਧਾ ਕਰਜ਼ਾ ਲੈ ਰਹੀ ਆ। ਉਹ ਤੋਂ ਬਿਨਾਂ ਬਾਹਰੀ ਫਾਈਨਾਂਸਰਾਂ ਤੋਂ ਜਿਹੜਾ ਪੈਸਾ ਫੜਨਾ ਪੈਂਦਾ ਉਹ ਵੱਖਰਾ। ਹੁਣ ਫੇਰ ਅਗਲਿਆਂ ਦੇ ਘਰੇ ਵਿਆਹ ਹੈ ਭਾਈ, ਪਤਾ ਨਹੀਂ ਕਿੰਨਾ ਕੁ ਲੈਣਗੇ। ਰਾਜਸਥਾਨ ਪਹੁੰਚ ਗਈ ਨਵੀਂ ਜੋੜੀ ਪ੍ਰਨੀਤ ਕੌਰ ਤੇ ਰਾਘਵ ਚੱਡਾ, ਸੋ ਉਹਨਾਂ ਦੇ ਵਿਆਹ ਲਈ ਬੋਝ ਤਾਂ ਪੰਜਾਬ ਦੇ ਸਿਰ ਪੈਣਾ, ਪੰਜਾਬ ਸਰਕਾਰ ਦੇ ਸਿਰ ਪੈਣਾ। ਮਤਲਬ ਪੰਜਾਬ ਦੇ ਲੋਕ ਵਿਆਹ ਕਰਨਗੇ ਪ੍ਰਨੀਤੀ ਤੇ ਰਾਘਵ ਚੱਡਾ ਦਾ, ਸੋ ਉਹ ਬੋਝ ਕਿੱਥੇ ਪੈਣਾ ਜੀ? ਉਹਦਾ ਹਿਸਾਬ ਕੌਣ ਦੇਊਗਾ? ਪਤਾ ਨਹੀਂ ਕਿੱਥੋਂ ਪੈਸਾ ਚੱਕ ਲੈਣਾ। ਜਹਾਜ਼ ਪੰਜਾਬ ਦੇ ਉੱਡਣੇ ਆ। ਫਿਰ ਇਸ ਲਈ ਰਾਜਪਾਲ ਨੇ ਸਿੱਧਾ ਸਵਾਲ ਪੁੱਛਿਆ, ਕਹਿੰਦੇ ਜੀ ਮੈਨੂੰ ਐਂ ਦੱਸ ਦਿਓ ਕਿ ਬਸ ਜਿਹੜਾ ਪੰਜਾਬ ਸਰਕਾਰ ਦੇ ਹੋਂਦ ਚ ਆਉਣ ਤੋਂ ਬਾਅਦ, ਮਾਨ ਸਰਕਾਰ ਦੇ ਹੋਂਦ ਚ ਆਉਣ ਤੋਂ ਬਾਅਦ ਪੰਜਾਬ ਦੇ ਉੱਤੇ 50,000 ਕਰੋੜ ਦਾ ਨਵਾਂ ਬੋਝ ਪੈ ਗਿਆ ਜੀ, ਉਹਦਾ ਹਿਸਾਬ ਦੇ ਦਿਓ। ਇਹ ਕਿੱਥੇ ਖਰਚਿਆ ਜੀ? ਕਹਿੰਦਾ ਜੀ ਜੀ ਜੀ। ਸੋ ਹੁਣ ਤੱਕ ਇਹ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਪੰਜਾਬ ਤੇ ਕਰਜ਼ਾ ਚੁੱਕ ਕੇ ਪੰਜਾਬ ਤੇ ਬੋਝ ਵਧਾਈ ਜਾਂਦੀਆਂ, ਅਸੀਂ ਕਰਜ਼ਾ ਮੁਕਤ ਕਰਾਂਗੇ, ਅਸੀਂ ਖਜ਼ਾਨਾ ਭਰਾਂਗੇ। ਤੇ ਆਹ ਅੰਕੜੇ ਜੀ ਹੁਣ ਤੱਕ ਪਿਛਲੇ ਮਹੀਨੇ ਤੱਕ ਦੇ ਹੋਣਗੇ, ਇਹ ਰਾਜਪਾਲ ਸਾਹਿਬ ਕੋਲ ਹਲੇ ਤਾਜ਼ੇ ਜਾਣੇ ਹੋਣਗੇ। ਸੋ ਇਹ ਪੰਜਾਬ ਵੀ ਜਾਣਨਾ ਚਾਹੁੰਦਾ ਜੀ ਕਿ ਪੰਜਾਬ ਸਰਕਾਰ ਇਹ ਵੀ ਹਿਸਾਬ ਦੇਵੇ ਕਿ ਤੁਸੀਂ ਸਵਾ ਸਾਲ, 1.5 ਸਾਲ ਦੇ ਵਿੱਚ 50,000 ਕਰੋੜ ਦਾ ਕਰਜ਼ਾ ਚੱਕ ਕੇ ਪੰਜਾਬ ਦਾ ਕੀ ਸਵਾਰਤਾ, ਕੀ ਨਵਾਂ ਬਣਾਤਾ, ਕੀ ਕੀਤਾ, ਦੱਸ ਦਿਓ। ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਕਰਕੇ ਤੁਸੀਂ ਸਕੂਲਾਂ ਦੇ ਉਦਘਾਟਨ ਕਰਕੇ ਡਰਾਮੇ ਕਰ ਰਹੇ ਹੋ। ਸੋ ਇਹ ਸਾਰੇ ਵਰਤਾਰੇ ਨੇ ਇੱਕ ਵਾਰ ਫਿਰ ਮਾਨ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਤਾ। ਰਾਜਪਾਲ ਦਾ ਨਵਾਂ ਲਵ ਲੈਟਰ 50,000 ਕਰੋੜ ਦੇ ਸਵਾਲ ਵਾਲਾ ਫਿਰ ਚਰਚਾ ਦਾ। ਜੀ 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 ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਦਾਨਿਸ਼ ਅਲੀ ਦੀ, ਸੰਸਦ ਦੇ ਵਿੱਚ ਜੋ ਬਿਧੂੜੀ ਨੇ ਉਹਦੇ ਨਾਲ ਕੀਤਾ, ਭਾਜਪਾ ਦਾ ਸੰਸਦ ਮੈਂਬਰ ਹੈ ਰਮੇਸ਼ ਬਿਧੂੜੀ, ਉਹਦੇ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਜੇਕਰ ਚੁਣੇ ਹੋਏ ਨੁਮਾਇੰਦੇ ਨੂੰ ਤੁਸੀਂ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਵਰਤਾਰਾ ਕਰਦੇ ਹੋ ਤਾਂ ਆਮ ਲੋਕਾਂ ਦਾ ਉੱਥੇ ਕੀ ਹਾਲ ਹੋਊਗਾ। ਬਹੁਤ ਸਾਰੀਆਂ ਗੱਲਾਂ ਸਰਕਾਰ ਦੀਆਂ ਆਪਣੇ ਆਪ ਦੇ ਵਿੱਚ ਹੀ ਕੰਟਰਾਡਿਕਟ ਹੋ ਜਾਂਦੀਆਂ ਨੇ। ਸਵਾਲ ਵੱਡਾ ਇਹ ਪੈਦਾ ਹੋ ਗਿਆ ਸ਼ਰਮਾ ਜੀ ਕਿ ਕੀ ਬੀਜੇਪੀ ਐਮਪੀ ਨੇ ਬਸਪਾ ਐਮਪੀ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਸੰਸਦ ਦੇ ਵਿੱਚ ਗਾਲਾਂ ਕੱਢੀਆਂ ਨੇ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਸੰਸਦ ਮੈਂਬਰ ਜੀ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਨੂੰ ਮਤਲਬ ਜਿਹੋ ਜਿਹੇ ਸ਼ਬਦਾਂ ਦੀ ਵਰਤੋਂ ਭਾਰਤੀ ਸੰਸਦ ਦੇ ਅੰਦਰ ਖੜ ਕੇ ਉਹਦੇ ਲਈ ਕੀਤੀ ਆ, ਉੱਥੋਂ ਅੰਦਾਜ਼ਾ ਲਾ ਲਓ ਕਿ ਭਾਜਪਾ ਦੀ ਮਨਸ਼ਾ ਕਹੀ ਜੀ ਆ, ਭਾਜਪਾ ਦੀ ਸ਼ੈਲੀ ਕਹੀ ਜੀ ਆ, ਭਾਜਪਾ ਦਾ ਘੱਟ ਗਿਣਤੀਆਂ ਪ੍ਰਤੀ, ਦਲਿਤ ਸਮਾਜ ਪ੍ਰਤੀ, ਆਰਥਿਕ ਤੌਰ ਤੇ ਕਮਜ਼ੋਰ ਵਰਗ ਪ੍ਰਤੀ ਕਹੀ ਜੀ ਭਾਵਨਾ, ਕਹੀ ਜੀ ਨਫ਼ਰਤ ਇਹਨਾਂ ਦੇ ਅੰਦਰ ਭਰੀ ਆ। 2-3 ਪਹਿਲੂ ਨੇ ਇਸ ਪਹਿਲੂ ਦੇ। ਜਿਹੜੀ ਗੱਲ ਤੁਸੀਂ ਸਾਜ਼ਿਸ਼ ਦੀ ਕਰਦੇ ਹੋ ਮੈਂ ਉਹਦੇ ਪਰ ਆਊਂਗਾ। ਜਦੋਂ ਭਾਜਪਾ ਦਾ ਇਹ ਸੰਸਦ ਮੈਂਬਰ ਬੋਲ ਰਿਹਾ ਸੀ, ਇਹ ਪਤਾ ਵੀ ਕਿਹੜਾ ਸੰਸਦ ਮੈਂਬਰ ਹੈ? ਜਿਹੜਾ ਉਹ ਸੰਸਦ ਮੈਂਬਰ ਹੈ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਿਆਂ ਨਾਲ ਫੀਸਾਂ ਨੂੰ ਲੈ ਕੇ ਮਾਪਿਆਂ ਨਾਲ ਧੱਕਾ ਹੋ ਰਿਹਾ ਸੀ। ਠੀਕ ਹੈ ਜੀ। ਉਹ ਮਾਪੇ ਇਸ ਸੰਸਦ ਮੈਂਬਰ ਕੋਲ ਫਰਿਆਦ ਲੈ ਕੇ ਗਏ ਕਿ ਜਨਾਬ ਸਕੂਲ ਲੁੱਟਦਾ ਹੈ, ਬੱਚਿਆਂ ਨਾਲ ਧੋਖਾ ਕਰਦਾ ਹੈ, ਇੰਨੀਆਂ ਫੀਸਾਂ ਪੈਸੇ ਵਸੂਲਦਾ, ਫੰਡ ਲੈਂਦਾ, ਤੁਸੀਂ ਕੁਝ ਕਰੋ। ਕਹਿੰਦਾ ਨਿਆਣੇ ਮੈਨੂੰ ਪੁੱਛ ਕੇ ਜੰਮੇ ਆ। ਉਹ ਅੱਛਾ, ਇਹ ਸੰਸਦ ਮੈਂਬਰ ਦਾ ਇਹ ਜਵਾਬ ਸੀ। ਕਹਿੰਦਾ ਹੁਣ ਜੰਮਣ ਲੱਗੇ ਹਿਸਾਬ ਰੱਖਿਆ ਕਰੋ, ਪਰ ਧਿਆਨ ਰੱਖਿਆ ਕਰੋ, ਮੈਨੂੰ ਪੁੱਛ ਕੇ ਜੰਮ ਦਿਓ। ਇਹੀ ਜੀ ਲੋਕ ਨੇ, ਇਹ ਲੋਕ ਨੁਮਾਇੰਦੇ ਨੇ। ਉਸ ਤੋਂ ਬਾਅਦ ਆਜੋ ਹੁਣ ਤਾਜੀ ਘਟਨਾ ਜੀ। ਭਾਰਤੀ ਸੰਸਦ 'ਚ ਖੜ ਕੇ ਜਦੋਂ ਬੀਜੇਪੀ ਦਾ ਇਹ ਬਿਧੂੜੀ ਐਮਪੀ ਗਾਲਾਂ ਕੱਢ ਰਿਹਾ ਸੀ, ਗਾਲਾਂ ਸ਼ਬਦ ਮੈਂ ਇਸ ਲਈ ਕਹਿ ਰਿਹਾ ਕਿ ਉਹਨੇ ਕੱਲੇ ਉਸ ਮੈਂਬਰ ਪਾਰਲੀਮੈਂਟ ਨੂੰ, ਜਿਹੜਾ ਬਹੁਜਨ ਸਮਾਜ ਪਾਰਟੀ ਦਾ ਮੈਂਬਰ ਪਾਰਲੀਮੈਂਟ ਸੀ, ਉਹਨੂੰ ਗਾਲਾਂ ਨਹੀਂ ਕੱਢੀਆਂ। ਉਹਨੇ ਪੂਰੇ ਮੁਸਲਿਮ ਸਮਾਜ ਦੇ ਉੱਤੇ ਟਿੱਪਣੀ ਕੀਤੀ ਆ। ਦਾਨਿਸ਼ ਅਲੀ ਜਿਹੜਾ ਬਹੁਜਨ ਸਮਾਜ ਪਾਰਟੀ ਨੂੰ, ਪਹਿਲਾਂ ਤਾਂ ਬਹੁਜਨ ਸਮਾਜ ਪਾਰਟੀ ਦਾ ਮਤਲਬ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ ਪਾਰਟੀ, ਹੈ ਨਾ। ਫਿਰ ਘੱਟ ਗਿਣਤੀ ਭਾਈਚਾਰੇ ਚੋਂ ਆਉਂਦਾ, ਦਾਨਿਸ਼ ਅਲੀ ਮੁਸਲਿਮ ਭਾਈਚਾਰੇ ਚੋਂ ਆਉਂਦਾ। ਤੇ ਬੀਜੇਪੀ ਦੇ ਸੰਸਦ ਨੇ ਉਹਨੂੰ ਗਾਲਾਂ ਕੱਢਦਿਆਂ ਸਮੁੱਚੀ ਮੁਸਲਿਮ ਕੌਮ ਨੂੰ ਅੱਤਵਾਦੀ ਦੇ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਮਤਲਬ ਭਾਜਪਾ ਦੀ ਮਨਸ਼ਾ ਹੈ ਇਹਨਾਂ ਪ੍ਰਤੀ ਜਿਹੀ। ਫਿਰ ਉਸ ਤੋਂ ਬਾਅਦ ਇੰਡੀਆ ਗੱਠਜੋੜ ਨੂੰ ਫਿਰ ਮੌਕਾ ਮਿਲ ਗਿਆ ਜੀ, ਉਹ ਮੁਹੱਬਤ ਦੀ ਜੱਫੀ ਪਾਉਣ ਰਾਹੁਲ ਗਾਂਧੀ ਪਹੁੰਚ ਗਿਆ ਜੀ, ਉਮਰ ਅਬਦੁੱਲਾ ਬੋਲਣਾ, ਉਹਨਾਂ ਨੂੰ ਰਾਜਨੀਤੀ ਨੂੰ ਹੋਰ ਮੁੱਦਾ ਮਿਲ ਗਿਆ। ਪਰ ਜਿਹੜੀ ਗੱਲ ਮੈਂ ਕਰ ਰਿਹਾ ਕਿ ਸਾਜ਼ਿਸ਼ ਹੈ, ਉਹਦੇ ਦੋ ਪੱਖ ਨੇ। ਇੱਕ ਪੱਖ ਤਾਂ ਇਹ ਹੈ ਜਨਾਬ ਕਿ ਜਦੋਂ ਇਹ ਬੋਲ ਰਿਹਾ ਸੀ ਉਹਦੇ ਬਾਰੇ ਮਾੜੇ ਸ਼ਬਦ, ਤਾਂ ਇਹਦੇ ਪਿੱਛੇ ਦੋ ਵੱਡੇ ਲੀਡਰ ਬੈਠੇ ਸੀ ਭਾਜਪਾ ਦੇ, ਰਵੀ ਸ਼ੰਕਰ ਪ੍ਰਸਾਦ ਤੇ ਹਰਸ਼ਵਰਧਨ। ਤੇ ਇਹ ਦੋਏ ਲੀਡਰ ਖੜਖੜਾ ਕੇ ਹੱਸ ਰਹੇ ਨੇ ਉਸ ਵੀਡੀਓ 'ਚ। ਇਹਦਾ ਮਤਲਬ ਇਹ ਕੋਈ ਪਹਿਲਾਂ ਤੋਂ ਤੈਅ ਸੀ, ਇਹਨਾਂ ਨੂੰ ਪਤਾ ਸੀਗਾ ਕੁਝ ਹੋਣ ਵਾਲਾ। ਜੇਕਰ ਅਚਾਨਕ ਅਜਿਹਾ ਕੁਝ ਹੋਵੇ, ਪਿਛਲਾ ਸੰਸਦ ਮੈਂਬਰ ਉੱਠ ਕੇ ਹੱਥ ਮਾਰ ਦਿੰਦਾ, ਰੋਕ ਦਿੰਦਾ ਕਿ ਇਹ ਗਲਤ ਹੈ। ਉਹਦੀ ਰੰਜਨ ਚੌਧਰੀ ਗੁਣਗਾਨ ਕਰਨ ਲੱਗਿਆ ਸੀ ਕਾਂਗਰਸ ਦਾ, ਜਦੋਂ ਮਹਿਲਾ ਰਾਖਵਾਂਕਰਨ ਬਿੱਲ ਤੇ ਚਰਚਾ ਸੀ। ਸੋਨੀਆ ਗਾਂਧੀ ਨੇ ਜਦੋਂ ਟੋਕਤਾ ਕਿ ਬਹਿ ਜਾ,
ਗੱਲ ਸਿਰਫ ਮਹਿਲਾ ਰਾਖਵਾਂ ਕਰਨ ਦੀ ਕਰ, ਆਪਣਾ ਗੁਣਗਾਨ ਫੇਰ ਕਰ ਲਈ। ਹੂੰ ਜਦੋਂ ਕਿ ਉਹਦੀ ਉਹ ਪਾਰਟੀ ਦੇ ਗੁਣ ਗੀਤ ਗਾ ਰਿਹਾ ਸੀ, ਉਹ ਰਾਜੀਵ ਗਾਂਧੀ ਦੇ ਗੀਤ ਗਾ ਰਿਹਾ ਸੀ, ਪਰ ਕੱਲ ਇਹ ਦੰਦ ਕੱਢ ਰਹੇ ਸੀ ਪਿੱਛੇ ਬੈਠੇ ਜਦੋਂ ਮਤਲਬ ਉਹਦੇ ਲਈ ਬੋਲ ਰਿਹਾ ਸੀਗਾ ਪੱਤੀਜਨਕ ਸ਼ਬਦ, ਹੈ ਨਾ, ਦਾਨਿਸ਼ ਲਈ। ਪਰ ਸਾਜ਼ਿਸ਼ ਕਿੱਥੋਂ ਸਮਝ ਆਉਂਦੀ ਹੈ? ਸਾਜ਼ਿਸ਼ ਇੱਥੋਂ ਸਮਝ ਆਉਂਦੀ ਹੈ ਪ੍ਰਵੀਨ ਜੀ, ਕੋਈ ਲੀਡਰ ਜਿਹੜੇ ਮਰਜ਼ੀ ਅਹੁਦੇ ਤੇ ਹੋਵੇ, MP ਹੋਵੇ, MLA ਹੋਵੇ, ਨਾ ਹੋਵੇ, ਕਿਸੇ ਜਨਤਕ ਰੈਲੀ 'ਚ ਕਿਸੇ ਬਾਰੇ ਆਪੱਤੀਜਨਕ ਸ਼ਬਦ ਕਿਸੇ ਵਿਅਕਤੀ ਬਾਰੇ, ਉਹਦੇ ਧਰਮ ਬਾਰੇ, ਉਹਦੇ ਫਿਰਕੇ ਬਾਰੇ, ਉਹਦੀ ਕੌਮ ਬਾਰੇ ਬੋਲੇ ਤਾਂ ਉਹਦੇ ਉੱਤੇ ਅਦਾਲਤੀ ਥਾਣੇ ਦੀ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਆ। ਸੰਸਦ 'ਚ ਬੋਲੇ ਸ਼ਬਦਾਂ ਨੂੰ ਲਿਖਤ ਰੂਪ 'ਚ ਤਾਂ ਹਟਾ ਲਿਆ ਜਾਂਦਾ, ਦਸਤਾਵੇਜ਼ੀ ਰੂਪ 'ਚ ਤਾਂ ਹਟਾ ਦਿਓ ਸ਼ਬਦ, ਪਰ ਸੰਸਦ 'ਚ ਬੋਲੇ ਸ਼ਬਦਾਂ ਨੂੰ ਲੈ ਕੇ ਕੋਰਟ ਦੇ ਵਿੱਚ ਕੋਈ ਚੈਲੰਜ ਨਹੀਂ ਹੁੰਦਾ ਜੀ। ਕੀ ਇਹ ਪਤਾ ਸੀ ਬੀਜੇਪੀ ਵਾਲਿਆਂ ਨੂੰ? ਇਸ ਲਈ ਉਹਨਾਂ ਨੇ ਮੌਕਾ ਕਿਹੜਿਆ ਕਿ ਕਾਗਜ਼ੀ ਕਾਰਵਾਈ 'ਚੋਂ ਕੱਟ ਹੋ ਜਾਣੇ ਆ। ਠੀਕ ਹੈ ਜੀ, ਅਦਾਲਤ 'ਚ ਇਹਨੂੰ ਚੈਲੰਜ ਨਹੀਂ ਕਿ ਏਦਾਂ ਭੜਾਸ ਕੱਢ ਕੇ ਪੂਰੇ ਭਾਈਚਾਰੇ ਨੂੰ ਭੰਡ ਲਓ ਤੇ ਹਿੰਦੂ ਵੋਟ ਬੈਂਕ ਆਪਣੇ ਨਾਲ ਜੋੜ ਲਓ, ਇਹਦੇ ਨਾਲ ਇੱਕ ਫਿਰ ਤੱਤੀ ਹਵਾ ਚਲਾ ਲਓ, ਇਹਦੇ ਵਿੱਚ ਮਾਹੌਲ ਬਣਾ ਲਓ। ਕੀ ਉਹਦੇ ਲਈ ਕੀਤਾ ਗਿਆ? ਤੇ ਹੁਣ ਬੇਸ਼ੱਕ ਸ਼ਿਕਾਇਤ ਪਹੁੰਚ ਗਈ ਆ ਬਕਾਇਦਾ ਤੌਰ ਤੇ ਲੋਕ ਸਭਾ ਦੇ ਸਪੀਕਰ ਬਿੜਲਾ ਉਹਨਾਂ ਕੋਲ, ਤੇ ਉਹਨਾਂ ਨੇ ਉਹਨੂੰ ਝੜਕ ਮਾਰਦਿਆਂ ਕਿਹਾ ਕਿ ਅਗਲੀ ਵਾਰ ਜੇ ਕੁਝ ਹੋਇਆ ਤਾਂ ਕਰਾਂਗੇ, ਜਾਂਚ ਰਿਪੋਰਟ ਮੰਗੀ ਆ। ਪਰ ਸਵਾਲ ਇਹ ਹੈ ਕਿ ਜੇਕਰ ਸੰਜੇ ਸਿੰਘ ਕਹਿੰਦਾ ਕਿ ਮੇਰਾ ਮਣੀਪੁਰ ਤੇ ਸਵਾਲ ਪੁੱਛਣ ਤੇ ਮੈਨੂੰ ਸੰਸਦ ਚੋਂ ਬਾਹਰ ਕੱਢਿਆ ਜਾ ਸਕਦਾ ਹੈ ਜੀ, ਤਾਂ ਇਹਨੇ ਤਾਂ ਪੂਰੀ ਕੌਮ ਨੂੰ, ਪੂਰੇ ਇੱਕ ਭਾਈਚਾਰੇ ਉੱਤੇ ਟਿੱਪਣੀ ਕੀਤੀ, ਇਹਨੂੰ ਕਿਉਂ ਨਹੀਂ? ਸੋ ਇਸ ਲਈ ਇਹ ਸ਼ਾਸਨ ਨਜ਼ਰ ਆਉਂਦੀ ਹੈ ਕਿ ਇੱਕ ਪਲਾਨ ਸੀ ਕਿ ਇਹ ਤੋਂ ਕਹਾ ਲਓ, ਬਾਅਦ ਚੋਂ ਕਹਾਂਗੇ ਇਹਦੀ ਨਿੱਜੀ ਰਾਏ ਹੈ ਜੀ, ਸਾਡੀ ਰਾਏ ਨਹੀਂ। ਗੱਲ ਚਲੀ ਗਈ, ਸੰਸਦ ਦੀ ਕਾਰਵਾਈ ਚੋਂ ਮੁਲਤਵੀ ਹੋ ਗਈ, ਕੱਟੀ ਗਈ, ਪਰ ਵੀਡੀਓ ਵਾਇਰਲ ਹੋ ਗਈ, ਸੋਸ਼ਲ ਮੀਡੀਆ ਤੇ ਫੈਲ ਲਈ। ਜਿਹੜੇ ਲੋਕਾਂ ਨੂੰ ਸੁਨੇਹਾ ਦੇਣਾ ਸੀ ਉਹਨਾਂ ਨੂੰ ਦੇ ਲਿਆ, ਵੋਟ ਬੈਂਕ ਲਈ ਕੰਮ ਕਰ ਲਿਆ, ਤੇ ਹੁਣ ਬਾਅਦ ਚੋਂ ਨਾ ਅਦਾਲਤ 'ਚ ਕਿਤੇ ਚੈਲੰਜ, ਬਾਅਦ ਚੋਂ ਸਸਪੈਂਡ ਵੀ ਕਰ ਲੈਣਗੇ ਤਾਂ ਵੀ ਕੀ ਫਰਕ ਪੈਂਦਾ ਜੀ? ਸੋ ਇੱਕ ਬੜਾ ਸ਼ਾਤਰ ਖੇਡ ਹੈ ਭਾਜੀ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।